ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। 1 ਜਨਵਰੀ ਤੋਂ ਜੇ ਤੁਸੀਂ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਅਖੀਰਲੀ ਤਰੀਕ ਅਪਲਾਈ ਕਰਨ ਦੇ ਲਈ 15 ਜਿਹੜੀ ਦਸੰਬਰ ਹੈਗੀ ਆ ਪਰਸੋਂ ਤਾਈਂ। ਸੋ ਉਸ ਤੋਂ ਪਹਿਲਾਂ ਜ਼ਰੂਰ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ 99 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਕੈਬ 'ਤੇ ਘਮਾਸਾਨ ਜਾਰੀ, ਜਾਪਾਨ ਦੇ ਪ੍ਰਧਾਨ ਮੰਤਰੀ ਦਾ ਦੌਰਾ ਟਲਿਆ। ਬਿਲਕੁਲ ਜੀ, ਇਹ ਕੈਬ ਉਹੀ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ, ਜਿਹਨੂੰ ਕੈਬ ਕਿਹਾ ਜਾਂਦਾ, ਨਵਾਂ ਨਾਮ ਹੈ ਇਹਦਾ, ਸ਼ਾਰਟ ਨਾਮ ਜਿਹਨੂੰ ਕਹਿ ਸਕਦੇ ਹਾਂ। ਤਾਂ ਇਸ ਨਾਮ ਨੇ ਲੋਕ ਬੜੇ ਡਰਾਏ ਪਏ ਆ ਤੇ ਮੈਨੂੰ ਲੱਗਦਾ ਕਿ ਉਹਦਾ ਅਸਰ ਹੈ ਜਿਹੜਾ ਜਾਪਾਨ ਤੱਕ ਵੀ ਪਹੁੰਚ ਗਿਆ, ਕਿਉਂਕਿ ਘਟਨਾਵਾਂ ਕੁਛ ਇਸ ਤਰ੍ਹਾਂ ਹੀ ਵਾਪਰੀਆਂ। ਤਾਂ ਭਾਰਤ ਅਤੇ ਜਾਪਾਨ ਵਿਚਕਾਰ ਹੋਣ ਵਾਲੀ ਜਿਹੜੀ ਸਿਖਰ ਬੈਠਕ ਸੀਗੀ ਉਹ ਟਾਲ ਦਿੱਤੀ ਗਈ ਹੈ ਤੇ ਇਹ ਜਾਣਕਾਰੀ ਖੁਦ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਇਹ ਬੈਠਕ ਜਿਹੜੀ ਹੋਣੀ ਸੀ ਉਹ ਗੁਹਾਟੀ ਦੇ ਵਿੱਚ ਹੋਣ ਜਾ ਰਹੀ ਸੀਗੀ। ਤਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਬੈਠਕ ਦੇ ਵਿੱਚ ਭਾਗ ਲੈਣਾ ਸੀਗਾ, ਸ਼ਿਰਕਤ ਕਰਨੀ ਸੀਗੀ। ਪਰ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਪੂਰਬ ਉੱਤਰ ਸਮੇਤ ਪੂਰੇ ਅਸਮ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਆ, ਜਗ੍ਹਾ ਜਗ੍ਹਾ ਤੇ ਹਿੰਸਾ ਹੋ ਰਹੀ ਆ। ਵਿਰੋਧ ਕਦੇ ਵਿਰੋਧ ਛੱਡੋ, ਹੁਣ ਤੇ ਵਿਦਰੋਹ ਵਾਲੀ ਗੱਲ ਆ ਕਿ ਵਿਦਰੋਹ ਹੋਣ ਡਏ ਆ, ਕਿਉਂਕਿ ਕਰਫਿਊ ਲੱਗੇ ਤੋਂ ਵੀ ਕਰਫਿਊ ਤੋੜ ਕੇ ਲੋਕ ਜਿਹੜੇ ਆ ਉਹ ਆਪਣਾ ਰੋਸ ਪ੍ਰਦਰਸ਼ਨ ਹੈ ਜਿਹੜਾ ਦਰਜ ਕਰਾ ਰਹੇ ਆ। ਤਾਂ ਇਸੇ ਕਰਕੇ ਹੁਣ ਉਹਨਾਂ ਦਾ ਜਿਹੜਾ ਦੌਰਾ ਉਹ ਟਾਲ ਦਿੱਤਾ ਗਿਆ ਵਾ। ਤਾਂ ਇਹ ਮੇਰੇ ਖਿਆਲ ਦੇ ਨਾਲ 2 ਦਿਨਾਂ ਦੇ ਵਿੱਚ ਦੂਜੀ ਵੱਡੀ ਖਬਰ ਹੈ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਸੀਗੇ ਉਹਨਾਂ ਨੇ ਵੀ ਦੌਰਾ ਟਾਲ ਦਿੱਤਾ। ਹਾਲਾਂਕਿ ਇਹਨਾਂ ਨੇ ਕਿਹਾ ਕਿ ਨਹੀਂ ਜੀ, ਉਹ ਉਹਨਾਂ ਦੇ ਆਪਣੇ ਕੁਛ ਨਿੱਜੀ ਕਾਰਨ ਸੀਗੇ, ਪਰ ਜੋੜਿਆ ਇਸੇ ਚੀਜ਼ ਦੇ ਨਾਲ ਹੀ ਜਾ ਰਿਹਾ। ਤਾਂ ਕਾਫੀ ਕੁਛ ਅੱਜ ਵੀ ਵਾਪਰਿਆ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਤਾਂ ਇਹ ਯੂਨੀਵਰਸਿਟੀ ਜਿਹੜੀ ਸੀਗੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ ਜਿਨ੍ਹਾਂ ਨੇ ਕਾਫੀ ਵੱਡਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕਾਂਗਰਸੀ ਨੇਤਾ ਜੈਰਾਮ ਰਮੇਸ਼ ਉਹ ਵੀ ਪਹੁੰਚ ਗਏ ਆ। ਤਾਂ ਉੱਥੇ ਮੇਰੇ ਖਿਆਲ ਦੇ ਨਾਲ 3-4 ਪਟੀਸ਼ਨਾਂ ਹੁਣ ਜੁੜ ਚੁੱਕੀਆਂ। ਤਾਂ ਦੂਜੇ ਪਾਸੇ ਜੇ ਆਪਾਂ ਵੇਖੀਏ 4-5 ਰਾਜ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੇ ਇਸ ਬਿੱਲ ਨੂੰ ਇੱਥੇ ਆਪਣੇ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ, ਮਤਲਬ ਕਿ ਅਸੀਂ ਇਸ ਕਾਨੂੰਨ ਨੂੰ ਇੱਥੇ ਲਾਗੂ ਨਹੀਂ ਕਰਾਂਗੇ। ਤਾਂ ਉਹਦੇ ਵਿੱਚ ਤੇਲੰਗਾਨਾ ਵੀ ਆ ਜੁੜਿਆ, ਬੰਗਾਲ ਤੇ ਸੀਗਾ ਹੀ, ਕੇਰਲ ਸੀਗਾ, ਪੰਜਾਬ ਆ, ਜਾਂ ਕੁਛ ਹੋਰ ਸੂਬੇ ਵੀ ਜੁੜ ਸਕਦੇ, ਸੰਭਾਵਨਾ ਇਹੋ ਜਿਹੀ। 4-5 ਸੂਬੇ ਇਸ ਤਰ੍ਹਾਂ ਦੇ ਪਹਿਲਾਂ ਹੀ ਐਲਾਨ ਕਰ ਚੁੱਕੇ ਆ। ਪਰ ਇਹਨਾਂ ਤੇ ਅੱਜ ਜਿਹੜੇ ਗ੍ਰਹਿ ਰਾਜ ਮੰਤਰੀ ਆ ਉਹ ਬੋਲੇ ਆ, ਰੈਡੀ ਸਾਹਿਬ, ਉਹਨਾਂ ਕਿਹਾ ਕਿ ਇਹ ਲਾਗੂ ਕਰਨਾ ਹੀ ਪੈਣਾ, ਕਿਉਂਕਿ ਸਟੇਟ ਲਿਸਟ ਦਾ ਮਾਮਲਾ ਹੈ, ਸਟੇਟਾਂ ਦਾ ਮਸਲਾ ਨਹੀਂ ਹੈ, ਇੱਥੇ ਸੈਂਟਰਲ ਲਿਸਟ ਦਾ ਮਾਮਲਾ ਹੈ। ਤਾਂ ਇਹ ਸਟੇਟਾਂ ਨੂੰ ਕਰਨਾ ਹੀ ਪਊਗਾ। ਤਾਂ ਇਹ ਸਾਫ਼ ਕਰ ਦਿੱਤਾ ਗਿਆ ਕੇਂਦਰ ਵੱਲੋਂ ਕਿ ਭਾਈ ਜੋ ਤੁਸੀਂ ਮੁੱਠੀਆਂ 'ਚ ਥੁੱਕੀ ਫਿਰਦੇ ਹੋ ਕਿ ਐਂ ਕਰ ਦਿਆਂਗੇ ਉਹ ਕਰ ਦਿਆਂਗੇ, ਅਸੀਂ ਤੁਹਾਡੀ ਪੇਸ਼ ਨਹੀਂ ਚੱਲਣ ਦਿਆਂਗੇ। ਤੇ ਇਹਦੇ ਤੇ ਵੀ ਲੱਗਦਾ ਕਿ ਮੈਨੂੰ ਲੱਗਦਾ ਕਿ ਇੱਕ ਮੋਰਚਾ, ਇੱਕ ਮੁਹਾਜ਼ ਜਿਹੜਾ ਉਹ ਵੱਖ ਤੋਂ ਖੁੱਲ੍ਹ ਜਾਣਾ। ਤਾਂ ਖੈਰ ਇਹ ਸਾਰੀਆਂ ਦਿਨ ਭਰ ਦੀਆਂ ਗਤੀਵਿਧੀਆਂ ਰਹੀਆਂ ਜੋ ਮੋਟੇ ਤੌਰ ਤੇ ਆਪਾਂ ਵੇਖੀਏ ਇਸ ਮਾਮਲੇ ਦੇ ਮੁਤਲਕ। ਪਰ ਹੈਰਾਨਗੀ ਦੀ ਗੱਲ ਆ, ਬਹੁਤ ਮੇਰੇ ਲਈ ਪਰੇਸ਼ਾਨਗੀ ਦੀ ਵੀ ਗੱਲ ਆ ਕਿ ਅਸਮ ਸੜ ਰਿਹਾ, ਉੱਤਰ ਪੂਰਬੀ ਰਾਜ ਜਿਹੜੇ ਆ ਸਟ੍ਰੈਸ ਦੇ ਵਿੱਚ ਆ। ਪੂਰੇ ਦੇਸ਼ ਦੇ ਵਿੱਚ ਜੇ ਦੇਖੀਏ ਤਾਂ ਇੱਕ ਵੱਖਰੀ ਕਿਸਮ ਦੀ ਫਿਜ਼ਾ ਹੈ। ਜਿੱਦਾਂ ਤੁਸੀਂ ਲਾ ਲਓ ਕਿ ਕਰਨਾਟਕ ਦੇ ਵਿੱਚ ਮੇਰੇ ਖਿਆਲ ਦੇ ਨਾਲ ਆਲਮੋਸਟ 25 ਕੁ ਲੱਖ ਮੁਸਲਮਾਨਾਂ ਦੀ ਆਬਾਦੀ ਹੋਏਗੀ, ਉੱਤੇ ਹੋਏਗੀ, ਜ਼ਿਆਦਾ ਹੋਏਗੀ ਮੇਰੇ ਅੰਦਾਜ਼ ਦੇ ਮੁਤਾਬਕ, ਪਰ ਇੱਕ ਮੇਰਾ ਅੰਦਾਜ਼ਾ ਝਟਕਾ ਜਿਹਾ। ਤਾਂ ਤੁਸੀਂ ਉੱਥੇ ਦੇਖੋ ਕਿ ਅਨਾਊਂਸਮੈਂਟ ਹੋ ਰਹੀ ਹੈ ਮਸਜਿਦਾਂ ਦੇ ਵਿੱਚ, ਮਸੀਤਾਂ ਦੇ ਵਿੱਚ, ਕਿ ਭਾਈ ਆਪਣੇ ਡਾਕੂਮੈਂਟ ਜਿਹੜੇ ਆ ਉਹ ਤੁਸੀਂ ਪੂਰੇ ਕਰਕੇ ਰੱਖੋ, ਕਿਸੇ ਵੇਲੇ ਵੀ ਵਿਪਤਾ ਤੇ ਡਿੱਗ ਸਕਦੀ ਹੈ।
ਤਾਂ ਇਹੋ ਜਿਹਾ ਇੱਕ ਮਾਹੌਲ ਜਿਹੜਾ ਸਿਰਜਿਆ ਪਿਆ, ਐਸਾ ਮਾਹੌਲ ਜਿਹੜਾ ਬਣਿਆ ਪਿਆ, ਤਾਂ ਉਹਦੇ ਵਿੱਚ ਜੋ ਕੌਮੀ ਮੀਡੀਆ ਦੇ ਅੰਦਰ ਸਵਾਲਾਤ ਹੋਣੇ ਚਾਹੀਦੇ ਆ, ਜੋ ਡਿਬੇਟਸ ਹੋਣੇ ਚਾਹੀਦੇ ਆ, ਜੋ ਇੱਕ ਤਰ੍ਹਾਂ ਨਾਲ ਮਾਹੌਲ ਉਸਾਰਿਆ ਜਾ ਰਿਹਾ, ਉਹਦੇ ਤੇ ਚਿੰਤਨ ਹੋਣਾ ਚਾਹੀਦਾ, ਉਹ ਨਹੀਂ ਉਹ ਗਾਇਬ ਆ। ਮਤਲਬ ਕਿ ਜਿਹੜੇ ਦੂਸਰੇ ਮੁੱਦੇ ਆ, ਔਰ ਖਾਸ ਤੌਰ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਉਤਲੇ ਹੱਥ ਕਰਦੇ ਆ, ਉਹਨਾਂ ਮੁੱਦਿਆਂ ਤੇ ਡਿਬੇਟ ਚੱਲ ਰਿਹਾ। ਮੈਂ ਸਾਰੇ ਚੈਨਲ ਲਾ ਕੇ ਵੇਖੇ ਪ੍ਰਾਈਮ ਟਾਈਮ ਦੇ ਵਿੱਚ ਅੱਜ, ਤਾਂ NDTV ਨੇ ਜੇ ਛੱਡਦੀ ਹੈ, ਕਿਉਂਕਿ NDTV ਦੀ ਰਿਪੋਰਟਿੰਗ ਜਿਹੜੀ ਆ ਉਹ ਹੋਰ ਮਾਰਕੇ ਦੀ, ਹੋਰ ਦਰਜੇ ਦੀ ਆ। ਪਰ ਬਹੁਤੇ ਜਿਹੜੇ ਟੈਲੀਵਿਜ਼ਨ ਚੈਨਲ ਆ ਮੇਨ ਸਟ੍ਰੀਮ ਦੇ, ਉਹ ਮੇਨ ਸਟ੍ਰੀਮ ਦੇ ਚੈਨਲ ਬਸ ਆਪਣੀ ਹੀ ਸਟ੍ਰੀਮਿੰਗ ਕਰ ਰਹੇ ਆ ਜੋ ਸਰਕਾਰ ਨੂੰ ਫਾਇਦਾ ਪਹੁੰਚਾਉਂਦੀ ਹੈ। ਤਾਂ ਜੋ ਲੋਕਾਂ ਦਾ ਇਸ ਵੇਲੇ ਮਸਲਾ ਬਣਿਆ ਪਿਆ, ਜੋ ਲੋਕਾਂ ਦਾ ਡਰ ਬਣਿਆ ਪਿਆ, ਉਹਦੇ ਤੇ ਬਹੁਤ ਚਰਚਾ ਘੱਟ ਕੀਤੀ ਜਾ ਰਹੀ ਹੈ। ਜੀ ਜੀ ਬਿਲਕੁਲ, ਇਹ ਆਈ ਥਿੰਕ ਪਹਿਲੀ ਨਹੀਂ ਹੈ, ਤੇ ਇਸ ਤੋਂ ਪਹਿਲਾਂ ਵੀ ਇਹੀ ਕੁਛ ਇੱਦਾਂ ਹੀ ਦੇਖਣ ਨੂੰ ਮਿਲਿਆ ਆ। ਅਤੇ ਮਿੰਟੂ ਜੀ ਅਗਲੀ ਗੱਲ ਕਰਦੇ, ਕਹਿੰਦੇ ਰਾਹੁਲ ਗਾਂਧੀ ਦੀ ਰੇਪ ਇਨ ਇੰਡੀਆ ਵਾਲੀ ਟਿੱਪਣੀ ਦੇ ਉੱਤੇ ਹੁਣ ਸਮ੍ਰਿਤੀ ਇਰਾਨੀ ਨੇ ਜਿਹੜਾ ਗੁੱਸੇ ਵਾਲਾ ਰੂਪ ਧਾਰਿਆ। ਹਾਂ ਦੇਖੋ, ਇਹਦੇ ਤੇ ਡਿਬੇਟ ਚੱਲ ਰਹੀ ਸੀ ਅੱਜ 2-2.5 ਘੰਟੇ ਜਿਹੜੀ ਟੈਲੀਵਿਜ਼ਨਾਂ ਤੇ ਸਰਚਿੰਗ ਚੱਲਦੀ ਆ ਸ਼ਾਮ ਨੂੰ, ਕਿ ਸ਼ਾਇਦ ਲੱਭਦੇ ਕੋਈ ਚੰਗਾ ਪਾਏਦਾਰ ਪ੍ਰੋਗਰਾਮ ਵੇਖਣ ਨੂੰ ਮਿਲ ਜਾਵੇ, ਸੁਣਨ ਨੂੰ ਮਿਲ ਜਾਵੇ। ਤਾਂ ਉਹਦੇ ਚ ਨਿਰਾਸ਼ਾ ਹੀ ਮਿਲਦੀ ਹੈ ਕਈ ਦਫਾ, ਕਿਉਂਕਿ ਇੱਕ ਸੂਤਰੀ ਜਿਹਾ ਏਜੰਡਾ ਬਣ ਜਾਂਦਾ। ਤਾਂ ਖੈਰ ਇਹਦੇ ਤੇ ਡਿਬੇਟ ਚੱਲ ਰਹੀਆਂ ਸੀ ਅੱਜ, ਜਿਹੜੇ 4-5 ਮੇਨ ਸਟ੍ਰੀਮ ਦੇ ਜਿਹੜੇ ਮੋਹਰੀ ਆਪਣੇ ਆਪ ਨੂੰ ਆਉਂਦੇ ਆ, ਔਰ ਇਹ ਹੀ ਕਹਿੰਦਾ ਕਿ ਅਸੀਂ ਅਵਲ ਆ, ਅਸੀਂ ਅਵਲ ਆ, ਪਰ ਅਸਲ ਦੇ ਵਿੱਚ ਇਹ ਫਾਡੀਆਂ ਤੋਂ ਵੀ ਗਏ ਗੁਜ਼ਰੇ ਆ, ਯਾਨੀ ਫਾਡੀਆਂ ਤੋਂ ਵੀ ਭੜੇ ਹੋਏ ਪਏ ਸਿਧਾਂਤਕ ਤੌਰ ਤੇ ਜੇ ਦੇਖੀਏ, ਨੈਤਿਕਤਾ ਦੇ ਤੌਰ ਤੇ ਦੇਖੀਏ। ਤਾਂ ਖੈਰ ਇਹ ਟਿੱਪਣੀ ਕੀ ਸੀ ਕਿ ਦੇਖੋ, ਇੱਕ ਰੈਲੀ ਦੇ ਵਿੱਚ 12 ਦਸੰਬਰ ਨੂੰ ਰਾਹੁਲ ਗਾਂਧੀ ਨੇ ਜੋ ਕਿਹਾ, ਮੈਂ ਤੁਹਾਨੂੰ ਉਹ ਅੱਖਰੀ ਸੁਣਾ ਦਿੰਦਾ ਤਾਂ ਕਿ ਤੁਸੀਂ ਆਪ ਵੀ ਡਿਸਾਈਡ ਕਰ ਲਿਓ ਕੌਣ ਗਲਤ ਹੈ ਕੌਣ ਸਹੀ ਹੈ, ਕਿਉਂਕਿ ਹਰੇਕ ਵਾਰ ਸੁਣਾਉਣ ਵਾਲਾ ਸਹੀ ਨਹੀਂ ਹੋ ਸਕਦਾ ਜੀ। ਇਹ ਇੱਕ ਰੈਲੀ ਦੇ ਵਿੱਚ ਉੱਥੇ ਗਏ ਸਨ ਰਾਹੁਲ ਗਾਂਧੀ, ਤੇ ਇਹਨਾਂ ਨੇ ਆਖਿਆ ਸੀਗਾ ਕਿ मेक इन इंडिया, अब आप जहाँ भी देखो मेक इन इंडिया नहीं है भैया, अब है रेप इन इंडिया। जहाँ भी देखो अखबार खोलो, झारखंड में महिला से बलात्कार, यूपी में देखो नरेंद्र मोदी के MLA ने लड़की का रेप किया, उसके बाद गाड़ी का एक्सीडेंट हो गया। नरेंद्र मोदी एक शब्द नहीं बोलते, हर रोज रेप इन इंडिया। नरेंद्र मोदी कहते हैं बेटी पढ़ाओ बेटी बचाओ, नरेंद्र मोदी जी आपने ये नहीं बताया कि किससे बचाना है, BJP के MLA से बचाना है, ਤਾਂ ਉਹ ਕੁਐਸਚਨ ਮਾਰਕ ਆ। ਹੁਣ ਇਹਦੇ ਤੇ ਇੱਕ ਬਹੁਤ ਵੱਡਾ ਬਵਾਲ ਹੈ ਜਿਹੜਾ ਉਹ ਅੱਜ ਕੀਤਾ ਸਿਮਰਤੀ ਇਰਾਨੀ ਨੇ। ਇਸ ਤਰ੍ਹਾਂ ਲੱਗਦਾ ਸੀਗਾ ਜਦੋਂ ਉਹ ਸੀਰੀਅਲ ਨਹੀਂ ਚੱਲਦਾ ਸਾਸ ਵੀ ਕਭੀ ਬਹੂ ਥੀ, ਉਹ ਰੂਹ ਆ ਗਈ ਸਿਮਰਤੀ ਇਰਾਨੀ ਦੇ ਵਿੱਚ। ਦੇਖੋ ਸੈਂਸਿਟਿਵ ਮੁੱਦਾ, ਮੈਂ ਨਹੀਂ ਕਹਿੰਦਾ ਕਿ ਰਾਹੁਲ ਗਾਂਧੀ ਨੇ ਸਹੀ ਕੀਤਾ, ਇਹੋ ਜਿਹੇ ਨਾਜ਼ੁਕ ਮੁੱਦੇ ਤੇ ਮੇਰੇ ਖਿਆਲ ਦੇ ਨਾਲ ਦੇਖੋ ਹੋਰ ਲਹਿਜੇ 'ਚ ਗੱਲ ਕੀਤੀ ਜਾ ਸਕਦੀ ਆ, ਹੋਰ ਐਂਗਲ ਤੋਂ ਗੱਲ ਕੀਤੀ ਜਾ ਸਕਦੀ ਹੈ। ਮੇਕ ਇਨ ਇੰਡੀਆ, ਰੇਪ ਇਨ ਇੰਡੀਆ, ਇਹਨਾਂ ਚੀਜ਼ਾਂ ਨੂੰ ਜੇ ਗੱਲਬਾਤ ਕਰੀਏ ਤਾਂ ਉਹ ਇੱਕ ਮਜ਼ਾਹੀਆ ਜਿਹਾ ਬਣ ਜਾਂਦਾ, ਮੈਸੇਜ ਵਿੱਚ ਮਜ਼ਾਹੀਆ ਜਿਹਾ ਬਣ ਜਾਂਦਾ ਕਿ ਇਹਦੇ ਤੇ ਸ਼ਾਇਦ ਰਾਜਨੀਤੀ ਕਰ ਰਿਹਾ। ਹਾਲਾਂਕਿ ਪ੍ਰਪੇਖ ਦੇਖੋ ਰਾਹੁਲ ਗਾਂਧੀ ਦਾ ਮੈਂ ਕਹੂੰਗਾ ਕਿ 1% ਵੀ ਗਲਤ ਨਹੀਂ ਹੈ। ਹਾਂ, ਅੰਦਾਜ਼ੇ ਬਿਆਨ ਜਿਹੜਾ ਉਹ ਕਿਤੇ ਗਲਤ ਹੋ ਸਕਦਾ, ਉਹਨੂੰ ਆਪਾਂ ਮੰਨ ਸਕਦੇ ਹਾਂ, ਪਰ ਅੱਜ ਦੀ ਤਾਰੀਖ ਦੇ ਵਿੱਚ ਵੇਖੋ ਖਬਰਾਂ ਇਸੇ ਤਰ੍ਹਾਂ ਹੀ ਆਈਆਂ। ਯੂਪੀ ਦੇ ਵਿੱਚੋਂ ਉਨਾਵ ਆ ਗਿਆ, ਫਿਰ ਸੈਂਗਰ ਵਾਲਾ ਕਾਂਡ ਪਹਿਲਾਂ ਵਾਪਰ ਚੁੱਕਿਆ ਸੀ, ਉਸ ਤੋਂ ਬਾਅਦ ਇੱਕ ਪੀੜਤ ਦੇ ਘਰ ਦੇ ਅੱਗੇ ਪੋਸਟਰ ਲਾ ਦਿੱਤਾ ਗਿਆ ਕਿ ਜੇ ਤੁਸੀਂ ਗਵਾਹੀ ਦੇਣ ਗਏ ਤੇ ਉਨਾਵ ਤੋਂ ਵੀ ਭੈੜੀ ਹਾਲਤ ਤੁਹਾਡੀ ਕਰਾਂਗੇ। ਕੀ ਚੱਲ ਰਿਹਾ? ਤਾਂ ਸਿਮਰਤੀ ਇਰਾਨੀ ਨੇ ਜੋ ਕਿਹਾ, ਹੁਣ ਦੇਖੋ ਸਿਮਰਤੀ ਇਰਾਨੀ ਨੇ, ਮੈਂ ਅੱਗੇ ਹਿੰਦੀ 'ਚ ਤੁਹਾਨੂੰ ਦੱਸ ਦਿੱਤਾ ਅੱਖਰ ਤਾਂ ਕਿਉਂਕਿ ਹਿੰਦੀ ਦਾ ਉਲੱਥਾ ਯਕਦਮ ਕਰਨਾ ਪੰਜਾਬੀ 'ਚ ਬਹੁਤ ਔਖਾ ਹੋ ਜਾਂਦਾ। ਤਾਂ ਉਹਨਾਂ ਨੇ ਸਿਮਰਤੀ ਇਰਾਨੀ ਹੋਰਾਂ ਨੇ ਜੋ ਕਿਹਾ, ਕਹਿੰਦੇ ਕਿ ਇੱਕ ਪਾर्टी का नेता सार्वजनिक तौर पर क्लैरियन कॉल देता है कि हिंदुस्तान की महिलाओं को बलात्कार करना चाहिए जहाँ होना चाहिए इनका बलात्कार। ये देश के इतिहास में पहली बार हुआ कि जो कांग्रेस पार्टी का नेता रेप जैसे संगीन जुर्म को पॉलिटिकल मौकरी का हिस्सा बनाता हो। ये पहली बार हुआ कि गांधी खानदान का एक बेटा सरेआम कह रहा है कि आओ हिंदुस्तान में बलात्कार करो। मैं पूछना चाहती हूँ कि क्या राहुल गांधी का वक्तव्य है कि भारत का हर पुरुष एक महिला का रेप करना चाहता है? क्या राहुल गांधी आह्वान करते हैं कि देश की महिलाओं का बलात्कार होना चाहिए? ਹੁਣ ਇਹ ਸਟੇਟਮੈਂਟ ਹੈਗੀ ਸਿਮਰਤੀ ਇਰਾਨੀ ਦੀ। ਹਾਲਾਂਕਿ ਹਿੰਦੀ 'ਚ ਮੈਂ ਥੋੜਾ ਜਿਹਾ ਪਛੜਿਆ, ਧੱਕੇ ਧੁੱਕੇ ਨਾਲ ਤੁਸੀਂ ਵੀ ਚਲਾ ਲਿਓ ਕੰਮ। ਤਾਂ ਇਹ ਦੇਖੋ ਹੁਣ ਰਾਹੁਲ ਗਾਂਧੀ ਨੇ ਜੋ ਕਿਹਾ ਮੈਂ ਤੁਹਾਨੂੰ ਉਹ ਵੀ ਸੁਣਾਤਾ, ਸਿਮਰਤੀ ਇਰਾਨੀ ਨੇ ਜੋ ਕਿਹਾ ਉਹ ਵੀ ਸੁਣਾਤਾ। ਤਾਂ ਹੁਣ ਦੇਖੋ ਕਿਤੇ ਵੀ ਰਾਹੁਲ ਗਾਂਧੀ ਨੇ ਇਹੋ ਜਿਹੀ ਕੋਈ ਕਾਲ ਨਹੀਂ ਕੀਤੀ ਕਿ ਇਹ
ਸਭ ਕੁਛ ਹੈ ਜਿਹੜਾ ਉਹ ਇੰਡੀਆ 'ਚ ਹੁੰਦਾ ਤੇ ਤੁਸੀਂ ਜਿਹੜਾ ਮਰਜ਼ੀ ਆ ਕੇ ਕਰ ਸਕਦਾ, ਨਹੀਂ, ਇਸ ਤਰ੍ਹਾਂ ਕੁਛ ਨਹੀਂ ਕਿਹਾ। ਸਿਮਰਤੀ ਇਰਾਨੀ ਨੇ ਉੱਥੇ ਮੈਂ ਕਹੂੰਗਾ ਕਿ ਬਹੁਤ ਵੱਡਾ ਸਿਆਸੀ ਡਰਾਮਾ ਕੀਤਾ। ਔਰ ਕਦੋਂ ਕੀਤਾ, ਮੈਂ ਜਿਹੜੀ ਗੱਲ ਨਾਲ ਜੋੜ ਰਿਹਾ ਸੀਗਾ ਕਿ ਡਿਬੇਟ ਹੋ ਰਿਹਾ ਅੱਜ ਦੀ ਤਰੀਕ ਦੇ ਵਿੱਚ ਰੇਪ ਇਨ ਇੰਡੀਆ ਦੇ ਮਾਮਲੇ 'ਚ। ਹੋਣਾ ਕੀ ਚਾਹੀਦਾ ਸੀ ਕਿ ਅੱਜ ਸੰਸਦ ਦੇ ਵਿੱਚ, ਸਦਨ ਦੇ ਵਿੱਚ ਚਰਚਾ ਹੋਣੀ ਚਾਹੀਦੀ ਸੀ ਕਿ ਅਸਮ ਸੜ ਕਿਉਂ ਰਿਹਾ, ਤਾਂ ਉਹਦੇ ਤੋਂ ਧਿਆਨ ਭਟਕ ਗਿਆ। ਹੁਣ ਸਿਮਰਤੀ ਇਰਾਨੀ ਇੱਥੇ ਤੇ ਕਹਿਣ ਰਹੀ ਆ ਕਿ ਜਿੱਦਣ ਨਰਿੰਦਰ ਮੋਦੀ ਨੇ ਆਖਿਆ ਸੀਗਾ ਕਿ ਦਿੱਲੀ ਜਿਹੜੀ ਆ ਉਹ ਕੈਪੀਟਲ ਹੈ ਰੇਪ ਦੀ, ਦਿੱਲੀ ਦੇ ਵਿੱਚ ਖੜ ਕੇ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਸੀ ਉਦੋਂ ਕਿਉਂ ਚੁੱਪ ਰਹੀ? ਸਿਮਰਤੀ ਇਰਾਨੀ ਨੂੰ ਉਦੋਂ ਵੀ ਬੋਲਣਾ ਚਾਹੀਦਾ ਸੀ। ਫਿਰ ਰਿਪੀਟ ਕੀਤਾ। ਫਿਰ ਉਸ ਤੋਂ ਬਾਅਦ ਜਦੋਂ ਕਠੂਆ ਦੇ ਵਿੱਚ ਇੱਕ ਬੱਚੀ ਦੇ ਨਾਲ ਹੈਵਾਨੀਅਤ ਹੋਈ, ਉਸ ਟਾਈਮ ਇਹਨਾਂ ਦੇ ਆਪਣੇ ਬੰਦੇ ਜਿਹੜੇ ਆ ਉਹ ਦੋਸ਼ੀਆਂ ਦੇ ਹੱਕ ਵਿੱਚ ਖਲੋ ਗਏ ਸੀ। ਇਹ ਕਦੇ ਨਹੀਂ ਬੀਬੀ ਬੋਲੀ, ਮੈਂ ਤੇ ਕਦੇ ਨਹੀਂ ਸੁਣੀ। ਉਨਾਵ ਦੇ ਵਿੱਚ ਜੋ ਵਾਪਰਿਆ ਬੀਬੀ ਕਦੇ ਨਹੀਂ ਬੋਲੀ। ਜੋ ਇਹਨਾਂ ਦੇ ਆਪਣੇ ਬੰਦੇ ਆ, ਚਿਨਮਯਾਨੰਦ ਇਸ ਤਰ੍ਹਾਂ ਦਾ ਬੰਦਾ ਜਿਹਦੇ ਤੇ ਪਹਿਲਾਂ ਵੀ ਰੇਪ ਦਾ ਕੇਸ ਦਰਜ ਹੋਇਆ। ਔਰ ਕਮਾਲ ਦੀ ਗੱਲ ਹੈ ਕਿ ਯੋਗੀ ਸਰਕਾਰ ਨੇ ਸਿਫਾਰਿਸ਼ ਕਰ ਦਿੱਤੀ ਸੀਗੀ ਕਿ ਇਹਦਾ ਕੇਸ ਜਿਹੜਾ ਰੱਦ ਕਰ ਦਿੱਤਾ ਜਾਵੇ, ਤੇ ਬੀਬੀ ਨੇ ਕਦੇ ਨਹੀਂ ਆਖਿਆ ਕਿ ਇਸ ਤਰ੍ਹਾਂ ਤਾਂ ਵਾਹੀ ਗਲਤ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਪੈਮਾਨਾ ਜਿਹੜਾ ਕਾਣਾ ਟੀਰਾ ਨਾ ਰੱਖੋ, ਪੈਮਾਨਾ ਤੁਹਾਡਾ ਜਿਹੜਾ ਉਹ ਸਹੀ ਹੋਣਾ ਚਾਹੀਦਾ, ਦਰੁਸਤ ਹੋਣਾ ਚਾਹੀਦਾ। ਤਾਂ ਮੈਂ ਨਹੀਂ ਕਹਿੰਦਾ ਕਿ ਰਾਹੁਲ ਗਾਂਧੀ ਨੇ ਜੋ ਕੀਤਾ ਜਾਂ ਜੋ ਕਿਹਾ, ਜੋ ਉਹਦਾ ਅੰਦਾਜ਼ ਸੀਗਾ ਉਹ ਸਹੀ ਆ, ਪਰ ਮੈਂ ਕਹਿੰਦਾ ਕਿ ਸਿਮਰਤੀ ਇਰਾਨੀ ਨੇ ਜਿਸ ਢੰਗ ਦੇ ਨਾਲ ਇਸ ਚੀਜ਼ ਨੂੰ ਵਰਤਿਆ ਔਰ ਇਸ ਢੰਗ ਨਾਲ ਵਰਤਿਆ ਕਿ ਅਸਲ ਮੁੱਦਾ ਜਿਹੜਾ ਸਦਨ ਦੇ ਵਿੱਚ ਅੱਜ ਜਿਹੜੇ ਚਰਚਾ ਹੀ ਨਹੀਂ ਹੋਇਆ, ਕਿਉਂਕਿ ਕੱਲ ਨੂੰ ਸ਼ਨੀਵਾਰ, ਪਰਸੋਂ ਐਤਵਾਰ, ਸੋਮਵਾਰ ਤੱਕ ਗੱਲ ਗਈ, ਉਦੋਂ ਪਤਾ ਨਹੀਂ ਉਦੋਂ ਤੱਕ ਕੀ ਹੋ ਚੁੱਕਾ ਹੋਏਗਾ। ਤਾਂ ਜੋ ਮੌਕਾ ਸੀਗਾ ਸਿਮਰਤੀ ਇਰਾਨੀ ਨੇ ਉਸ ਮੁੱਦੇ ਨੂੰ ਘੁਮਾ ਕੇ ਐਸੇ ਅੰਦਾਜ਼ 'ਚ ਪੇਸ਼ ਕੀਤਾ ਕਿ ਹਾ ਹੱਲਾ ਹੋਇਆ। ਉਸ ਤੋਂ ਬਾਅਦ ਸਦਨ ਦੀ ਕਾਰਵਾਈ ਜਿਹੜੀ ਆ ਉਹ ਮੁਲਤਵੀ ਕਰਨੀ ਪਈ। ਤਰੀਕਾ ਇਹਨਾਂ ਦਾ ਵਧੀਆ ਹੈ, ਜਦੋਂ ਆਪ ਫਸਦੇ ਹੋ ਤਾਂ ਦੂਜੇ ਨੂੰ ਜਿਹੜਾ ਆ ਉਹਦੇ ਉੱਤੇ ਜ਼ੋਰ ਜਿਹਾ ਪਾ ਦਿੰਦੇ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਅੰਮ੍ਰਿਤਸਰ ਪਹੁੰਚੇ ਸਾਰੇ ਵੱਡੇ ਛੋਟੇ ਅਕਾਲੀ। ਪਹੁੰਚਣ ਦੀ ਕੀ ਲੋੜ ਸੀ, ਇੱਧਰ ਨੂੰ ਬਾਦਲ ਪਿੰਡ ਨੂੰ ਚਲੇ ਜਾਂਦੇ, ਪਰ ਹੁਣ ਕਿਉਂਕਿ ਪ੍ਰਧਾਨ ਸਾਹਿਬ ਉੱਧਰ ਨੂੰ ਆਏ ਆ, ਉਹ ਸੇਵਾ ਕਰਦੇ ਪਏ ਆ, ਅਕਾਲੀ ਦਲ ਦੇ ਵਰਕਰ ਵੀ ਸੇਵਾ ਕਰਦੇ ਪਏ ਆ, ਸ਼ਾਇਦ ਇਸੇ ਕਰਕੇ ਕਿਉਂਕਿ ਉੱਥੇ ਸਥਾਪਨਾ ਦਿਹਾੜਾ ਵੀ ਮਨਾਇਆ ਜਾਣਾ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਜਿਸ ਤਰ੍ਹਾਂ ਤਰੱਕੀ ਕਰ ਗਿਆ, ਅੰਮ੍ਰਿਤਸਰ ਤੋਂ ਹੈੱਡਕੁਆਟਰ ਹੈ ਜਿਹੜਾ ਚੰਡੀਗੜ੍ਹ 'ਚ ਤਬਦੀਲ ਹੋ ਚੁੱਕਾ, ਹੁਣ ਅੰਮ੍ਰਿਤਸਰ ਉਚੇਚੇ ਜਾਣਾ ਪੈਂਦਾ। ਤਾਂ ਬਹਰਹਾਲ ਸਥਾਪਨਾ ਦਿਹਾੜੇ ਤੇ ਫਿਰ ਇਕੱਤਰਤਾ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ। ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਇਕੱਤਰਤਾ ਹੋ ਰਹੀ ਹੈ ਇਸ ਵਾਰ ਇਸ ਪੱਖੋਂ ਇਹ ਚਰਚਿਤ ਨਹੀਂ ਹੈ ਕਿ ਪ੍ਰਧਾਨ ਜਿਹੜੇ ਆ ਉਹ ਪ੍ਰਧਾਨ ਸਾਹਿਬ ਦੁਬਾਰਾ ਬਣ ਜਾਣਗੇ, ਕਿਉਂਕਿ ਪ੍ਰਧਾਨ ਜੀ ਨੇ ਤੇ ਮੇਰੇ ਖਿਆਲ ਦੇ ਨਾਲ ਹਾਲੇ 20-25 ਸਾਲ ਤਾਂ ਮੇਰੇ ਖਿਆਲ ਦੇ ਨਾਲ ਸੌਖ ਨਾਲ ਹੀ ਪ੍ਰਧਾਨ ਬਣੇ ਰਹਿਣਾ। 20-25 ਸਾਲ ਜੇ ਉਹਨਾਂ ਦਾ ਦਿਲ ਮੰਨੇਗਾ ਤਾਂ ਐਸੀ ਕੋਈ ਦਿੱਕਤ, ਐਸੀ ਕੋਈ ਪਰੇਸ਼ਾਨੀ ਨਹੀਂ ਆਊਗੀ। ਤਾਂ ਸਾਲਾਂ ਬੱਧੀ ਹਾਲੇ ਸਮਾਂ ਉਹਨਾਂ ਦੇ ਕੋਲ ਪਿਆ, ਫਰਮੇ ਨਾਲ ਤਾਂ ਹੀ ਚੱਲਦੇ ਆ। ਤਾਂ ਪ੍ਰਧਾਨ ਜੀ ਦੁਬਾਰਾ ਹੀ ਪ੍ਰਧਾਨ ਜੀ ਬਣਨਗੇ, ਕੋਈ ਚੱਕਰ ਨਹੀਂ ਹੈਗਾ। ਪਰ ਰੌਲਾ ਇਸ ਵਾਰੀ ਇਹ ਆ ਕਿ ਬਰੋਬਰ ਹੀ ਝੰਡਾ ਗੱਡੀ ਬੈਠੇ ਆ ਉੱਥੇ, ਜਾਂ ਚਲੋ ਵੰਝ ਬਰੋਬਰ ਗੱਡੀ ਬੈਠੇ ਆ ਟਕਸਾਲੀਏ। ਤਾਂ ਉਹਨਾਂ ਨੇ ਵੀ ਕੱਲ ਨੂੰ ਇੱਕ ਸਮਾਗਮ ਰੱਖਿਆ ਹੋਇਆ। ਹੁਣ ਇਹ ਵੇਖਣਾ ਦਿਲਚਸਪ ਹੋਊਗਾ ਕਿ ਕੀ ਅਕਾਲੀਆਂ ਚੋਂ ਕੋਈ ਵੱਡਾ ਚਿਹਰਾ, ਢੀਂਡਸਾ ਨੂੰ ਤੇ ਛੱਡ ਦਿਓ, ਸੁਖਦੇਵ ਸਿੰਘ ਢੀਂਡਸਾ ਤੇ ਹੁਣ ਆ ਗਏ ਆ ਮੈਦਾਨ ਦੇ ਵਿੱਚ, ਖੁੱਲ ਕੇ ਆ ਗਏ ਆ, ਤਾਂ ਕੀ ਕੋਈ ਹੋਰ ਚਿਹਰਾ ਉਹਨਾਂ ਦੇ ਪ੍ਰੋਗਰਾਮ 'ਚ ਜਾਊਗਾ? ਤੇ ਜੇ ਜਾਊਗਾ ਤੇ ਫਿਰ ਪ੍ਰਧਾਨ ਕਿਹੜੀ ਕਾਰਵਾਈ ਪਾਊਗਾ? ਇਹ ਵੇਖਣ ਵਾਲਾ ਇੱਕ ਸਾਰਾ ਦ੍ਰਿਸ਼ਟਾਂਤ ਰਹੂਗਾ ਕਿ ਕੱਲ ਨੂੰ ਉਹਨਾਂ ਦੇ ਇਕੱਠ ਕਿੰਨਾ ਕੁ ਹੁੰਦਾ ਟਕਸਾਲੀਆਂ ਦੇ, ਔਰ ਅਕਾਲੀਆਂ 'ਚੋਂ ਕਿਹੜਾ ਕੋਈ ਹੋਰ ਚਿਹਰਾ ਹੈ ਜਿਹੜਾ ਉਹਨਾਂ ਦੇ ਪੱਖ 'ਚ ਜਾ ਕੇ ਉਹਨਾਂ ਦੇ ਖੇਮੇ 'ਚ ਭੁਗਤੇਗਾ। ਤਾਂ ਇਸ ਗੱਲ ਤੇ ਸਾਰਿਆਂ ਦੀ ਨਜ਼ਰ ਰਹੇਗੀ। ਪਰ ਇੱਕ ਗੱਲ ਅੱਜ ਅਕਾਲ ਤਖਤ ਦੇ ਜਥੇਦਾਰ ਨੇ ਕਹੀ ਆ, ਇਹ ਅਕਾਲ ਤਖਤ ਦੇ ਜਥੇਦਾਰ ਜਿਹੜੇ ਆ ਮੈਨੂੰ ਬਹੁਤ ਮੁਤਾਸਰ ਕਰ ਰਹੇ ਆ ਇਸ ਦਫਾ, ਮੈਂ ਐਵੇਂ ਕਹਾਂ ਬਹੁਤ ਪ੍ਰਭਾਵਿਤ ਕਰ ਰਹੇ। ਉਹਨਾਂ ਦਾ ਅੱਜ ਵੱਡਾ ਬਿਆਨ ਆ, ਕਹਿੰਦੇ ਕਿ ਜਿਹੜੀ ਸਿਆਸੀ ਲੀਡਰਸ਼ਿਪ ਆ ਉਹ ਮਰਿਆਦਾ ਦੇ ਗਿਆਨ ਤੇ ਸਿਧਾਂਤਾਂ ਤੋਂ ਬਿਲਕੁਲ ਸੱਖਣੀ ਹੋ ਚੁੱਕੀ ਆ। ਸੰਕੇਤ ਦੇਖੋ, ਸਮਾਂ ਦੇਖੋ, ਸਮਾਂ ਦੇਖੋ, ਸੰਕੇਤ ਦੇਖੋ, ਦੋ ਚੀਜ਼ਾਂ ਨੋਟ ਕਰ ਲਓ ਕਿ ਸਮਾਂ ਕੀ ਹੈ ਸਟੇਟਮੈਂਟ ਦਾ ਔਰ ਸੰਕੇਤ ਕੀ ਆ, ਕਿਉਂਕਿ ਉਹਨਾਂ ਨੇ ਕਿਸੇ ਹੋਰ ਦੇ ਪਰਪੇਖ 'ਚ ਮੈਨੂੰ ਨਹੀਂ ਲੱਗਦਾ ਇਹ ਗੱਲ ਕਹੀ ਹੋਏਗੀ। ਔਰ ਦੂਜੀ ਇੱਕ ਵੱਡੀ ਗੱਲ ਅੱਜ ਜਥੇਦਾਰ ਹੋਰਾਂ ਨੇ ਕਹੀ ਆ, ਉਹਨਾਂ ਕਿਹਾ ਕਮੇਟੀ ਕਰੇ ਜਾਂ ਨਾ ਕਰੇ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀ 2020 ਵਾਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਇਜਲਾਸ ਕਰਵਾਇਆ ਹੀ ਜਾਏਗਾ ਅਕਾਲ ਤਖਤ ਵੱਲੋਂ, ਮਤਲਬ ਕਿ ਏਕਤਾ ਵਾਸਤੇ ਅਸੀਂ ਯਤਨ ਕਰਾਂਗੇ। ਇਹ ਦੋ ਸਟੇਟਮੈਂਟਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਸੰਕੇਤ ਦੇ ਰਹੀਆਂ ਨੇ। ਜੀ 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 ਤੇ ਕਿਤੇ ਨਾ ਕਿਤੇ ਮਿੰਟੂ ਜੀ ਫਿਰ ਅਜਿਹੇ ਬਿਆਨ ਤੇ ਅਜਿਹੇ ਸਟੈਂਡ ਤੋਂ ਫਿਰ ਜਿਹੜੀ ਇੱਕ ਜਥੇਦਾਰ ਦੇ ਅਹੁਦੇ ਦੇ ਪਿਛਲੇ ਜਥੇਦਾਰ ਹੋਣਾ ਦੇ ਕਰਕੇ ਤੋਏ ਹੋਈ ਸੀ, ਸ਼ਾਇਦ
ਲੋਕਾਂ ਦੇ ਵਿੱਚ ਉਹ ਭਾਵਨਾ ਮੁੜ ਕੇ ਦੁਬਾਰਾ ਵਾਪਸ ਜਿਹੜੀ ਆ ਉਹ ਵਾਪਸ ਆ ਸਕੇ। ਜੀ ਬਿਲਕੁਲ ਬਹੁਤ ਫਰਕ ਹੈ, ਜੇ ਕੰਪੈਰੇਟਿਵਲੀ ਦੇਖੋਗੇ, ਤੁਲਨਾਤਮਕ ਤੌਰ ਤੇ ਦੇਖੋਗੇ ਤਾਂ ਬਹੁਤ ਫਰਕ ਹੈ। ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਾਂਗਰਸੀ ਹੁਣ ਕਰਨ ਲੱਗੇ ਕਾਂਗਰਸੀਆਂ ਨੂੰ ਸਵਾਲ। ਲੋਕ ਤੇ ਹੁਣ ਇੰਨੇ ਸਵਾਲ ਕਰਨ ਲੱਗੇ ਆ ਕਿ ਇਹਨਾਂ ਕੋਲ ਜਵਾਬ ਨਹੀਂ ਹੈਗੇ। ਹੁਣ ਆਪੋ ਵਿੱਚ ਦੀ ਸਵਾਲ ਖੇਡਣ ਲੱਗ ਪਏ ਆ। ਜੋ ਘਰ ਦੀ ਖੋ ਖੋ ਹੈ ਨਾ, ਉਹੀ ਟੀਮ ਘਰ ਦੀ ਖੇਡੀ ਚੱਲੂਗੀ ਉੱਥੇ, ਤਾਂ ਉਹਨੇ ਕੋ ਕਥੇਰੇ ਦੇ ਵਿੱਚ ਖੇਡੀ ਜਾਣਗੇ। ਤਾਂ ਕੱਲ ਅਮਰਿੰਦਰ ਸਿੰਘ ਰਾਜਾ ਵੜੇਂਗੇ, ਜਿਹੜੇ ਜਾਨੀ ਰਾਜੇ ਨੇ, ਕਾਂਗਰਸੀਆਂ ਦੇ ਵੱਡੇ ਰਾਜੇ ਨੂੰ ਵਕਤ ਪਾ ਦਿੱਤਾ ਕਹਿ ਕੇ ਭਾਈ ਜੋ ਪਰਫਾਰਮੈਂਸ ਵਧੀਆ ਦਿੰਦਾ ਉਹੀ ਕੈਬਨਿਟ 'ਚ ਹੋਣਾ ਚਾਹੀਦਾ, ਤੇ ਜਿਹੜਾ ਨਾਨ ਪਰਫਾਰਮਿੰਗ ਚਿਹਰਾ ਹੈ ਉਹਨੂੰ ਬਾਹਰ ਕਰ ਦਿੱਤਾ ਜਾਣਾ ਚਾਹੀਦਾ। ਤਾਂ ਉਸ ਤੋਂ ਬਾਅਦ ਇਹ ਗੱਲ ਕਹਿਣ ਵਾਲਿਆਂ ਦਾ ਅੱਜ ਤਾਂਤਾ ਲੱਗ ਗਿਆ। ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਸਿਨੇਮੇ ਦੇ ਅੱਗੇ ਟਿਕਟ ਲੈਣ ਵਾਸਤੇ ਲਾਈਨ ਨਹੀਂ ਲੱਗ ਜਾਂਦੀ, ਅੱਜ ਬਿਆਨ ਦੇਣ ਵਾਸਤੇ ਇਦਾਂ ਹੀ ਲਾਈਨ ਲੱਗ ਗਈ ਕਾਂਗਰਸ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਬੋਲੇ ਪ੍ਰਗਟ ਸਿੰਘ, ਉਹਨਾਂ ਦੀ ਤੁਹਾਨੂੰ ਪਤਾ ਹੈ ਹਿੱਟ ਬੜੀ ਮਸ਼ਹੂਰ ਰਹੀ ਆ। ਜਦੋਂ ਹਿੱਟ ਮਾਰਦੇ ਸੀਗੇ ਤਾਂ ਉਹ ਬੜੀ ਕਰਾਰੀ ਹਿੱਟ ਹੁੰਦੀ ਸੀਗੀ, ਤੇ ਅੱਜ ਵੀ ਉਹਨਾਂ ਨੇ ਕਰਾਰੀ ਹਿੱਟ ਮਾਰੀ ਆ। ਤਾਂ ਉਹ ਕਹਿੰਦੇ ਆ ਕਿ ਦੇਖੋ ਜੀ, ਸਰਕਾਰ ਦਾ ਖਰਚ ਤਾਂ ਉਸਦੀ ਆਮਦਨੀ ਜਿਹੜੀ ਆ ਉਹ ਤਾਂ ਬੜਾ ਵੱਡਾ ਫਰਕ ਆ। ਪਰ ਨਾਲ ਹੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਇਹ ਬਿਲਕੁਲ ਦਰੁਸਤ ਹੈ ਕਿ ਕੈਬਨਿਟ ਦੇ ਵਿੱਚ ਇਸ ਤਰ੍ਹਾਂ ਦੇਖਣਾ ਚਾਹੀਦਾ, ਰਿਵਿਊ ਕਰਨਾ ਚਾਹੀਦਾ ਕਿ ਕਿਹੜਾ ਬੰਦਾ ਪਰਫਾਰਮੈਂਸ ਵਧੀਆ ਦੇ ਰਿਹਾ, ਕਿਹੜਾ ਬੰਦਾ ਪਰਫਾਰਮੈਂਸ ਗਲਤ ਦੇ ਰਿਹਾ। ਤਾਂ ਉਹਨਾਂ ਨੇ ਕਿਹਾ ਕਿ ਜੋ ਵਿਧਾਇਕ ਚਾਹੁੰਦੇ ਹਨ ਉਹਨਾਂ ਨੂੰ ਵੀ ਮੰਤਰੀ ਦੀ ਕੁਰਸੀ 'ਤੇ ਬੈਠਣ ਦਾ ਮੌਕਾ ਮਿਲੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵੇਖਣ ਵਾਲੀਆਂ ਨੇ, ਵਿਚਾਰਨ ਵਾਲੀਆਂ ਨੇ ਕਿ ਕੁਲਦੀਪ ਸਿੰਘ ਵੈਦ ਆ ਜਿਹੜੇ ਇਹਨਾਂ ਦੇ MLA, ਉਹਨਾਂ ਨੇ ਵੀ ਇਸੇ ਗੱਲ ਦੇ ਵਿੱਚ ਹਾਮੀ ਭਰੀ ਹੈ। ਉਹਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਇਹ ਸੋਚਦਾ ਕਿ ਕੈਪਟਨ ਦੀ ਕੈਬਨਿਟ ਟੀਮ ਦਾ ਹੁਣ ਰਿਵਿਊ ਹੋਣਾ ਚਾਹੀਦਾ। ਪਰਮਿੰਦਰ ਸਿੰਘ ਪਿੰਕੀ ਵੀ ਕਹਿੰਦੇ ਦੇਖੋ ਗੱਲ ਇਹ ਆ ਕਿ ਕ੍ਰਿਕਟ ਦੀ ਟੀਮ ਦੀ ਉਦਾਹਰਨ ਲੈ ਲਓ, ਨਜ਼ੀਰ ਲੈ ਲਓ, ਜਿਹੜਾ ਖਿਡਾਰੀ ਚੰਗਾ ਖੇਡਦਾ ਉਹਨੂੰ ਦੂਜੇ ਮੈਚ 'ਚ ਮੌਕਾ ਮਿਲ ਜਾਂਦਾ, ਅਦਰਵਾਈਜ਼ ਬਾਹਰ ਆ। ਤਾਂ ਇਹ ਹੁਣ ਤੁਸੀਂ ਦੇਖ ਲਓ ਕਿ ਕਿੰਨੇ ਹੋ ਗਏ ਆ, ਕਿੰਨੇ ਬੰਦੇ, ਇੱਕ ਅੱਧਾ ਨਾਂ ਸ਼ਾਇਦ ਮੈਨੂੰ ਵੀ ਵਿਸਰ ਗਿਆ ਹੋਊਗਾ। ਤਾਂ ਅੱਜ ਵਾਹਵਾ ਇਹਨਾਂ ਦੇ ਆਪਣੇ ਲੀਡਰ ਜਿਹੜੇ ਆ, ਜਿਹੜੇ ਕਿ ਇਸ ਵੇਲੇ ਨੁਮਾਇੰਦਗੀ ਕਰ ਰਹੇ ਨੇ, ਤੇ ਜਿਹੜੇ ਮੰਤਰੀ ਪਦ ਦੀ ਦੌੜ ਦੇ ਵਿੱਚ ਵੀ ਰਹੇ, ਪ੍ਰਗਟ ਸਿੰਘ ਵੀ ਰਹੇ ਆ, ਰਾਜਾ ਵੜਿੰਗ ਵੀ ਰਹੇ ਆ, ਤੇ ਸੁਪਨਾ ਹਰੇਕ ਦਾ ਹੀ ਹੁੰਦਾ, ਤੁਹਾਨੂੰ ਪਤਾ ਕਿ ਮੰਤਰੀ ਬਣ ਜਾਵਾ, ਕਲਗੀ ਲਵਾ ਲਵਾ। ਤਾਂ ਇਹ ਇੱਕ ਕਾਂਗਰਸ ਦੇ ਵਿੱਚ ਹੁਣ ਜਿਹੜੀ ਹੜਬੜਾਹਟ ਆ, ਇਹ ਸਭ ਕੁਛ ਉਹਦੀ ਤਰਜਮਾਨੀ। ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਜਿੱਦਾਂ ਜਿੱਦਾਂ ਬੇਚੈਨੀ ਵਧੇਗੀ, ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਦੁਬਾਰਾ ਉਹ ਮੱਖਣ ਜਿਹੜਾ ਰੋਟੀ ਤੇ ਪਰੌਂਠੇ ਤੇ ਧਰ ਕੇ ਨਹੀਂ ਦੇਣਾ ਜਨਤਾ ਨੇ, ਬੜਾ ਔਖਾ ਹੈ। ਸੋ ਇਸ ਕਰਕੇ ਜਿਵੇਂ ਜਿਵੇਂ ਸਮਾਂ ਘਟਦਾ ਪਿਆ, ਜਿਵੇਂ ਜਿਵੇਂ ਇਹ ਫਿਨਿਸ਼ਿੰਗ ਪੁਆਇੰਟ ਵੱਲ ਜਾਂਦੇ ਪਏ ਆ, ਤਾਂ ਤਿਵੇਂ ਤਿਵੇਂ ਬੇਚੈਨੀ ਵੱਧਦੀ ਪਈ ਆ ਕਿ ਕਿਤੇ ਮਲਾਈ ਦੀ ਕਾੜਨੀ ਦੇ ਲਾਗੇ ਅਸੀਂ ਵੀ ਬਹਿ ਜਾਈਏ ਪਥੱਲਾ ਮਾਰ ਕੇ, ਜਾਂਦੀ ਵਾਰ ਕੋਈ ਅਸੀਂ ਵੀ ਮਾੜਾ ਮੋਟਾ ਝੁਰਟ ਮਾਰ ਲਈਏ। ਜੀ ਜੀ ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਕੈਬਨਿਟ ਮੰਤਰੀ ਦੇ ਵਜੋਂ ਅਸਤੀਫੇ ਪਿੱਛੋਂ ਨਵਜੋਤ ਸਿੱਧੂ ਨੇ ਕਹਿੰਦੇ ਕਦੀ ਨਹੀਂ ਲਈ ਤਨਖਾਹ। ਬੰਡਿਆਂ ਦਾ ਇੰਨਾ ਭਾਅ, ਜੇ ਤਨਖਾਹ ਨਹੀਂ ਲਈ ਤੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਕੋਲ ਸਟਾਕ ਹੈਗਾ ਹਾਲੇ, ਨਹੀਂ ਤੇ ਇੱਥੇ ਤੇ ਤੁਹਾਨੂੰ ਪਤਾ ਹੀ ਆ, ਮੁਲਾਜ਼ਮ ਵੇਖ ਲਓ ਵਿਚਾਰੇ, ਉਹ ਤਨਖਾਹ ਨਹੀਂ ਸੀ ਮਿਲੀ ਤੇ ਕਿਸ ਤਰ੍ਹਾਂ ਸੜਕਾਂ ਤੇ ਆ ਕੇ ਬਹਿ ਗਏ, ਠਰੀਆਂ ਸੜਕਾਂ ਦੇ ਉੱਤੇ। ਇੱਕ ਤੇ ਤਪੀਆਂ ਸੜਕਾਂ ਹੁੰਦੀਆਂ ਤਾਂ ਵੀ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਲਈ ਮੁਸੀਬਤ, ਇੱਕ ਠਰੀਆਂ ਸੜਕਾਂ ਹੁੰਦੀਆਂ ਤਾਂ ਵੀ ਮੁਸੀਬਤਾਂ। ਤਾਂ ਜਿਨ੍ਹਾਂ ਦਾ ਸਰਦਾ ਭਾਈ ਸਰਦਾ। ਪਰ ਇਹ ਗੱਲ ਬੜੀ ਹੈਰਾਨਗੀ ਵਾਲੀ ਆ ਕਿ ਜਿਹੜੀ ਨਵਜੋਤ ਸਿੰਘ ਸਿੱਧੂ ਨੂੰ ਜੁਲਾਈ ਤੋਂ ਬਾਅਦ ਦੀ ਤਨਖਾਹ ਨਹੀਂ ਮਿਲੀ, ਤੇ ਕੁਛ ਮੀਡੀਆ ਅਦਾਰੇ ਤੇ ਇਹ ਵੀ ਦਾਅਵਾ ਕਰਦੇ ਆ ਕਿ ਇਹਨਾਂ ਦਾ ਅਸਤੀਫਾ ਜਿਹੜਾ ਉਹ ਵਿਧਾਨ ਸਭਾ ਨੂੰ ਭੇਜਿਆ ਹੀ ਨਹੀਂ ਗਿਆ, ਮਤਲਬ ਕਿ ਜੋ ਨੋਟੀਫਾਈਡ ਕਰਨਾ ਹੁੰਦਾ ਤਾਂ ਉਹ ਨੋਟੀਫਾਈਡ ਜਿਹੜਾ ਨਹੀਂ ਕੀਤਾ ਗਿਆ। ਹੁਣ ਦੋ ਤਰ੍ਹਾਂ ਦੀਆਂ ਕੰਟਰਾਡਿਕਟ ਖਬਰਾਂ ਨੇ, ਕੁਛ ਕਹਿੰਦੇ ਆ ਕਿ ਨੋਟੀਫਿਕੇਸ਼ਨ ਭੇਜ ਵੀ ਦਿੱਤਾ। ਜੋ ਹੁਣ ਹੈਗੇ ਆ ਵਿਧਾਨ ਸਭਾ ਦੇ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਜੀ, ਉਹਨਾਂ ਨੇ ਕਿਹਾ, ਉਹ ਕਹਿੰਦੇ ਆ ਕਿ ਬੀਤੇ ਜੁਲਾਈ ਮਹੀਨੇ ਜਦੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਵਾ, ਉਹਨਾਂ ਕਦੇ ਆਪਣੀ ਤਨਖਾਹ ਤੇ ਭੱਤਿਆਂ ਦੀ ਮੰਗ ਹੀ ਨਹੀਂ ਕੀਤੀ। ਤੇ ਕਹਿੰਦੇ ਕਿ ਜਦੋਂ ਵੀ ਉਹ ਆ ਜਾਣਗੇ ਵਿਧੀ ਦੇ ਮੁਤਾਬਕ ਉਹਨਾਂ ਨੂੰ ਉਹ ਤਨਖਾਹ ਤੇ ਭੱਤੇ ਜਿਹੜੇ ਆ ਉਹ ਦੇ ਦਿੱਤੇ ਜਾਣਗੇ। ਹੁਣ ਆ ਜਾਣਗੇ, ਪਤਾ ਨਹੀਂ ਕਿ ਸਾਰੇ ਹੀ ਉੱਥੋਂ ਜਾ ਕੇ ਲੈ ਕੇ ਆਉਂਦੇ ਤਨਖਾਹ, ਕਿ ਸਾਰਿਆਂ ਦੀ ਅਕਾਊਂਟ 'ਚ ਪੈ ਜਾਂਦੀ ਹੈ, ਪਤਾ ਨਹੀਂ ਕੀ ਇਹਨਾਂ ਦਾ ਕਾਰ ਵਿਹਾਰ ਆ। ਪਰ ਨਵਜੋਤ ਸਿੰਘ ਸਿੱਧੂ ਦੀ ਤਨਖਾਹ ਦੀ ਜਿਹੜੀ ਖਬਰ ਆ, ਜਿਹੜੀ ਵਾਈ ਆ, ਉਹ ਕੌਮੀ ਮੀਡੀਆ ਤੱਕ ਵੀ ਪਹੁੰਚੀ ਪਈ ਹੈ। ਕਹਿੰਦੇ ਮਹਿੰਗਾਈ ਦਾ ਜ਼ਮਾਨਾ, ਨਵਜੋਤ ਸਿੰਘ ਸਿੱਧੂ ਵਿਚਾਰਾ ਕਿਵੇਂ ਟਾਈਮ ਪਾਸ ਕਰਦਾ ਹੋਊਗਾ। ਹੁਣ ਤੇ ਆਪਦੇ ਯਾਰ ਦਿਲਦਾਰ ਕੋਲ ਵੀ ਨਹੀਂ ਗਿਆ, ਬਾਬਾ ਦਿਨ ਹੋ ਗਿਆ। ਜੀ ਜੀ ਅਗਲੀ
ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਔਰਤ ਕੈਦਨਾਂ ਦੇ ਸ਼ੋਸ਼ਣ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਹੁਣ ਸੌਂਪ ਦਿੱਤੀ ਹੈ ਫੁਟੇਜ। ਦੇਖੋ, ਇਹ ਬੜੀ ਵੱਡੀ ਖਬਰ ਸੀਗੀ ਪੰਜਾਬ ਦੇ ਵਿੱਚ। ਪਤਾ ਨਹੀਂ ਕਿਉਂ ਪੰਜਾਬੀ ਮੀਡੀਆ ਨੇ ਮਿਸ ਕੀਤੀ ਇਸ ਤਰ੍ਹਾਂ ਦੀ ਖਬਰ, ਕਿਉਂਕਿ ਇੱਕ ਜੇਲ੍ਹ ਦੇ ਵਿੱਚੋਂ ਇਸ ਤਰ੍ਹਾਂ ਦਾ ਦੋਸ਼ ਲੱਗਣਾ ਕੈਦਨਾਂ ਵੱਲੋਂ ਕਿ ਰਾਤ ਨੂੰ ਜਿਹੜੀ ਲੇਡੀ ਵਾਰਡਨ ਆ ਉਹ ਸਾਨੂੰ ਸੁਪਰਡੈਂਟ ਦੇ ਕੋਲ ਖੜਦੀ ਆ, ਇਹ ਬਹੁਤ ਵੱਡੀ ਖਬਰ ਸੀਗੀ। ਜੇ ਆਪਾਂ ਦੇਖੀਏ ਤਾਂ ਇਸ ਖਬਰ ਨੂੰ ਪਤਾ ਨਹੀਂ ਕਿਉਂ ਦਬਾਇਆ ਗਿਆ, ਕਿਉਂ ਇਹ ਖਬਰ ਚਲਾਈ ਨਹੀਂ ਗਈ। ਖੈਰ ਚਲੋ ਜੋ ਵੀ ਹੈ, ਤਾਂ ਇਹਦਾ ਪੱਖ ਇਹ ਸੀਗਾ ਕਿ 3 ਕੈਦਨਾਂ ਨੇ ਇਹ ਦੋਸ਼ ਲਾਇਆ ਸੀਗਾ ਕਿ ਰਾਤ ਨੂੰ 10 ਵਜੇ ਤੋਂ ਬਾਅਦ ਸਾਨੂੰ ਜੇਲ੍ਹ ਦੀ ਸੁਪਰਡੈਂਟ ਜਿਹੜੀ ਆ ਉਹ ਵੱਡੇ ਸੁਪਰਡੈਂਟ ਦੇ ਦਫ਼ਤਰ 'ਚ ਲੈ ਕੇ ਜਾਂਦੀ ਸੀਗੀ। ਕਾਹਦੇ ਵਾਸਤੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ। ਤਾਂ ਖੈਰ ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਉਹ ਤੂਲ ਫੜ ਗਿਆ, ਕਿਉਂਕਿ ਦੇਖੋ ਜੇਲ੍ਹ ਦਾ ਜਿਹੜਾ ਸਾਰਾ ਪ੍ਰਬੰਧ ਹੁੰਦਾ ਨਾ ਉਹ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੁੰਦਾ ਉਹਦੇ ਅਧੀਨ ਹੀ ਹੁੰਦਾ, ਮੁਤਹਿਦ ਹੁੰਦਾ। ਨਾਲ ਦੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਂਦਾ, DC ਤੋਂ ਲੈ ਕੇ SDM ਸਾਰੇ ਹਰਕਤ ਦੇ ਵਿੱਚ ਆ ਜਾਂਦੇ ਆ। ਤਾਂ ਇਹਨਾਂ ਨੇ ਨਾਲ ਦੀ ਨਾਲ, ਕਿਉਂਕਿ ਬਹੁਤ ਵੱਡਾ ਮਸਲਾ ਸੀ, ਬਹੁਤ ਗੰਭੀਰ ਮਸਲਾ ਸੀ, ਇਹਨਾਂ ਨੂੰ ਪਤਾ ਸੀਗਾ ਕਿ ਜੇ ਰੌਲਾ ਪੈ ਗਿਆ ਤਾਂ ਹੋ ਸਕਦਾ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਜਿਸ ਤਰ੍ਹਾਂ ਮਹਿਲਾ ਕਮਿਸ਼ਨ ਬਣੇ ਹੁੰਦੇ ਆ ਜਾਂ ਹੋਮ ਮਿਨਿਸਟਰੀ ਹੈ ਜਾਂ ਜੇਲ੍ਹਾਂ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਸਾਡੀ ਸ਼ਾਮਤ ਲਿਆ ਦੂਗਾ। ਤਾਂ ਇਹਨਾਂ ਨੇ ਨਾਲ ਦੀ ਨਾਲ ਤਫਤੀਸ਼ ਸ਼ੁਰੂ ਕੀਤੀ ਆ। ਤਾਂ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ, ਗੁਰਦਾਸਪੁਰ ਜੇਲ੍ਹ ਦੀ ਗੱਲ ਆ, ਤਾਂ ਉਸ ਜੇਲ੍ਹ ਪ੍ਰਸ਼ਾਸਨ ਨੇ ਹੁਣ 20 ਦਿਨਾਂ ਦੀ CCTV ਕੈਮਰੇ ਦੀ ਫੁਟੇਜ ਜਿਹੜੀ ਆ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪ ਦਿੱਤੀ ਆ। ਉਹ ਕਹਿੰਦੇ ਆ ਕਿ ਦੇਖੋ ਸਾਡੀ ਜੇਲ੍ਹ ਦੇ ਵਿੱਚ ਜਿਹੜੀ ਇਹ ਲੇਡੀਜ਼ ਜੇਲ੍ਹ ਆ, ਜਨਾਨਾ ਜੇਲ੍ਹ ਆ, ਉਹਦੇ ਵਿੱਚ 24 ਕੈਮਰੇ ਲੱਗੇ ਆ ਜਿਹੜੇ ਚੱਤੋ ਪੈਰ ਚੱਲਦੇ ਆ। ਤਾਂ ਕਿਤੇ ਵੀ ਕੋਈ ਗਤੀਵਿਧੀ ਤੁਸੀਂ ਦੇਖ ਲਓ। ਉਹਨਾਂ ਨੇ ਇੱਕ ਜੋ ਆਧਾਰ ਦਿੱਤਾ ਹੈ ਇਸ ਦੋਸ਼ ਦਾ ਉਹ ਇਹ ਆ ਕਿ ਬੇਬੁਨਿਆਦ ਇਸ ਕਰਕੇ ਆ ਕਿਉਂਕਿ ਇਹ ਕੈਦਨਾਂ ਆਪਸ ਦੇ ਵਿੱਚ ਲੜੀਆਂ ਸੀਗੀਆਂ, ਗਾਲ ਮੰਦਾ ਕੱਢਦੀਆਂ ਸੀਗੀਆਂ ਰਾਤ ਨੂੰ। ਤਾਂ ਜਦ ਰੋਕਿਆ ਗਿਆ ਉਸ ਤੋਂ ਬਾਅਦ ਇਹ ਜੇਲ੍ਹ ਪ੍ਰਸ਼ਾਸਨ ਦੇ ਹੀ ਉਲਟ ਚੱਲ ਪਈਆਂ। ਤਾਂ ਇਹਨਾਂ ਨੇ ਇੱਕ ਵਿਉਂਤ ਦੇ ਤਹਿਤ ਇਹ ਦੂਸ਼ਣਬਾਜ਼ੀ ਕੀਤੀ ਹੈ। ਤਾਂ ਖੈਰ ਮਾਮਲਾ ਗੰਭੀਰ ਆ, ਕੁਛ ਵੀ ਨਹੀਂ ਕਿਹਾ ਜਾ ਸਕਦਾ, ਜਾਂਚ ਪੜਤਾਲ ਹੋਣੀ ਚਾਹੀਦੀ ਆ। ਪਰ ਇਹ ਸੱਚ ਆ ਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਉਹ ਆਏ ਆ। ਕਈ ਮਾਮਲੇ ਤੁਹਾਨੂੰ ਮਿਲ ਜਾਣਗੇ, ਜੇ ਤੁਸੀਂ ਗੂਗਲ ਕਰੋਗੇ ਤਾਂ ਵੀ ਤੁਹਾਨੂੰ ਮਿਲ ਜਾਣਗੇ ਇਸ ਤਰ੍ਹਾਂ ਦੇ। ਪਰ ਇੱਕ ਪੱਖ ਕਹਾਣੀ ਦਾ ਇਹ ਵੀ ਆ ਕਿ ਵੇਖੋ ਜੇਲ੍ਹ ਦੇ ਵਿੱਚ ਨਾ ਇੱਕ ਜੰਗ ਚੱਲਦੀ ਰਹਿੰਦੀ ਆ। ਉਹ ਜੰਗ ਕੀ ਹੁੰਦੀ ਆ? ਜੇਲ੍ਹ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਕੈਦੀਆਂ ਦੇ ਦਰਮਿਆਨ। ਜਿੱਥੇ ਕਿਸੇ ਦਾ ਫੌ ਪੈਂਦਾ ਤੇ ਉੱਥੇ ਉਹ ਡੰਗ ਮਾਰ ਦਿੰਦਾ, ਚਾਹੇ ਉਹ ਜੇਲ੍ਹ ਪ੍ਰਸ਼ਾਸਨਕ ਵਾਲੇ ਬੰਦੇ ਹੋਣ, ਚਾਹੇ ਉਹ ਕੈਦੀ ਹੋਣ। ਜਿੱਥੇ ਕਿਸੇ ਦਾ ਦਾ ਲੱਗਦਾ ਤਾਂ ਇਹ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਆ, ਕਿਉਂਕਿ ਕਈ ਵਾਰ ਜੇ ਕੈਦੀਆਂ ਦਾ ਫੌ ਪੈ ਜਾਵੇ ਤਾਂ ਉਹ ਇਸ ਤਰ੍ਹਾਂ ਦੇ ਝੂਠੇ ਦਾਅਵੇ ਕਰਦੇ ਆ, ਚਾਹੇ ਕੈਦੀ ਹੋਣ ਚਾਹੇ ਕੈਦਨਾ ਹੋਣ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਖਾਂ ਨੇ ਕੌਮੀ ਮਾਰਗ ਲਈ ਇਤਿਹਾਸਿਕ ਗੁਰਦੁਆਰਾ ਢਾਉਣ ਲਈ ਜਿਹੜੀ ਮਨਜ਼ੂਰੀ ਦੇ ਦਿੱਤੀ, ਉਹ ਤਿਆਰ ਨੇ। ਹਾਂ ਬਿਲਕੁਲ, ਇਹ ਨਾ ਸ੍ਰੀਨਗਰ ਦੇ ਨੇੜ ਦੀ ਖਬਰ ਆ। ਬਾਰਾਮੂਲਾ ਸ੍ਰੀਨਗਰ ਕੌਮੀ ਮਾਰਗ ਦੀ ਜਿਹੜੀ ਨਿਸ਼ਾਨਦੇਹੀ ਹੋਈ ਆ ਉਹਦੇ ਅੰਦਰ ਆ ਗਿਆ ਸੀ ਗੁਰਦੁਆਰਾ ਦਮਦਮਾ ਸਾਹਿਬ। ਤਾਂ ਇਹ ਇੱਕ ਅਹਿਮ ਕਹਿ ਲਈਏ ਕਿ ਉਸ ਰਿਆਸਤ ਵਾਸਤੇ ਅਹਿਮ ਪੜਾਅ ਹੈ ਤਰੱਕੀ ਦਾ, ਜਿਸ ਰਿਆਸਤ ਨੂੰ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਤਾੜ ਕੇ ਰੱਖਿਆ ਹੋਇਆ ਗਵਰਨਮੈਂਟ ਨੇ। ਤਾਂ ਇਹ ਜਿਹੜੇ ਸਿੱਖ ਸੀ, ਫਿਰ ਇਹਨਾਂ ਦੇ ਨਾਲ ਉੱਥੋਂ ਦੇ ਜਿਹੜੇ ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਸੀਗੇ ਸ਼ਾਹਿਦ ਇਕਬਾਲ ਜੀ, ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਆ ਕਿ ਹੁਣ ਤੁਸੀਂ ਕਰ ਲਓ ਤੇ ਬਿਹਤਰ ਹੈ, ਕੱਲ੍ਹ ਨੂੰ ਕੋਈ ਅਵੀ ਨਵੀ ਹੋਊਗੀ ਤੇ ਫਿਰ ਔਖਾ ਹੋ ਜਾਂਦਾ। ਤਾਂ ਦੱਸਦੇ ਆ ਕਿ ਉੱਥੋਂ ਦੇ ਸਿੱਖਾਂ ਨੇ ਬਹੁਤ ਹੀ ਸਿਆਣਪ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉੱਥੇ ਮੁਜ਼ਾਹਰਾ ਕੀਤਾ। ਉਹਨਾਂ ਨੇ ਇਸ ਗੁਰਦੁਆਰੇ ਨੂੰ ਉੱਥੋਂ ਹਟਾ ਕੇ ਕਿਸੇ ਹੋਰ ਥਾਂ ਲਿਜਾਣ ਲਈ ਮੰਨ ਲਿਆ ਆਫਰ। ਤਾਂ ਉਹਦੇ ਵਿੱਚ ਪ੍ਰਸ਼ਾਸਨ ਇੱਕ ਅਧਿਕਾਰੀ ਜਿਹੜੇ ਸੀਗੇ ਉੱਥੋਂ ਦੇ, ਉਹਨਾਂ ਨੇ ਵੀ ਅੱਛਾ ਤਾਲਮੇਲ ਕੀਤਾ, ਅੱਛਾ ਸਹਿਯੋਗ ਦਿੱਤਾ। ਤਾਂ ਇਹ ਇਤਿਹਾਸਕ ਗੁਰਦੁਆਰਾ ਜਿਹੜਾ ਦੱਸਦੇ ਕਿ 72 ਸਾਲ ਪੁਰਾਣਾ ਹੈ। ਤਾਂ ਦੇਖੋ ਗੱਲ ਇਹੋ ਆ ਕਿ ਇਹ ਜੋ ਅੜਿੱਕੇ ਪੈਂਦੇ ਆ ਸੜਕਾਂ ਤੇ, ਤੁਹਾਨੂੰ ਪਤਾ ਇੱਕ ਵਾਰੀ ਤੇ ਸ਼ਾਇਦ ਲੰਘ ਵੀ ਜਾਂਦਾ, ਪਰ ਇੱਕ ਮੌਕੇ ਤੇ ਆ ਕੇ ਕਈ ਵਾਰ ਮਾਮਲਾ ਅੜ ਵੀ ਜਾਂਦਾ। ਤਾਂ ਉਦੋਂ ਫਿਰ ਮਾਮਲਾ ਜਿਹੜਾ ਉਹ ਨਾਜ਼ੁਕ ਹੋ ਜਾਂਦਾ, ਮਾਮਲਾ ਜਿਹੜਾ ਕਈ ਵਾਰ ਭਾਵਨਾਤਮਕ ਹੋ ਕੇ ਭੜਕ ਵੀ ਜਾਂਦਾ। ਜੇ ਸਿੱਖਾਂ ਨੇ ਸਹਿਮਤੀ ਦੇ ਨਾਲ ਇਸ ਤਰ੍ਹਾਂ ਕੀਤਾ ਤੇ ਮੇਰੇ ਖਿਆਲ ਦੇ ਨਾਲ ਦੂਜਿਆਂ ਨੂੰ ਵੀ ਸਬਕ ਸਿੱਖਣਾ ਚਾਹੀਦਾ। ਉਹਨਾਂ ਲੋਕਾਂ ਨੂੰ ਜਿਹੜੇ ਧਰਮ ਦੇ ਨਾਮ ਤੇ ਜਾ ਕੇ ਉੱਥੇ ਐਵੇਂ ਨਿਸ਼ਾਨ ਜਿਹਾ ਗੱਡ ਦਿੰਦੇ ਆ, ਧੂਣਾ ਲਾ ਲੈਂਦੇ ਆ, ਫਿਰ ਕੁੱਲੀ ਪਾ ਲੈਂਦੇ ਆ, ਫਿਰ ਉੱਥੇ ਆਪਣਾ ਟਮਟਮਾ ਚਲਾ ਲੈਂਦੇ ਆ, ਮਤਲਬ ਕਿ ਹਾਈਵੇ ਦੀ ਜਗ੍ਹਾ ਦੇ ਵਿੱਚ। ਇਹ ਇੱਕ ਧਰਮ ਦੀ ਮੈਂ ਗੱਲ ਨਹੀਂ ਕਰਦਾ, ਸਾਰੇ ਹੀ ਦਾਲ ਆਉਂਦੇ ਆ। ਤਾਂ ਇਹ ਜਿਹੜੀ ਗੱਲ ਆ ਉਹ ਇਹਨਾਂ ਸਿੱਖਾਂ ਤੋਂ ਸਿੱਖਣੀ ਚਾਹੀਦੀ ਆ ਕਿ ਠੀਕ ਆ, ਜੇ ਕਿਤੇ ਸਰਕਾਰੀ ਜਗ੍ਹਾ ਦੇ ਵਿੱਚ ਜੋ ਨਿਸ਼ਾਨਦੇਹੀ ਹੁੰਦੀ ਆ, ਜੇ ਉਹਦੇ ਵਿੱਚ ਆਉਂਦਾ ਜਾਂ ਵਿਕਾਸ ਕਾਰਜ ਦੇ ਵਿੱਚ ਕੋਈ ਅੜਿੱਕਾ ਬਣਦਾ
ਤਾਂ ਕੋਈ ਗੱਲ ਨਹੀਂ ਹੈ, ਸਹਿਮਤੀ ਦੇ ਨਾਲ ਉਹਦਾ ਹੱਲ ਕੱਢਿਆ ਜਾ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਵਧੀਆ ਮਿਸਾਲ ਪੇਸ਼ ਕੀਤੀ ਉੱਥੋਂ ਦੇ ਸਿੱਖਾਂ ਨੇ, ਸਿਆਣਪ ਵਾਲਾ ਕੰਮ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਨਹੀਂ, ਭਰੋਸੇ 'ਚ ਲਿਆ। ਉਸ ਤੋਂ ਬਾਅਦ ਉਹਨਾਂ ਨੇ ਉਸ ਚੀਜ਼ ਦਾ ਇਹਤਰਾਮ ਕੀਤਾ, ਉਸ ਚੀਜ਼ ਦਾ ਸਵਾਗਤ ਕੀਤਾ, ਇਸਤਕਬਾਲ ਕੀਤਾ। ਜੀ ਤੇ ਮਿੰਟੂ ਜੀ ਇੱਕ ਦੀ ਖਬਰ ਕਰਕੇ ਫਿਰ ਆਪਾਂ ਜਿਹੜੀ ਉਹ ਬ੍ਰੇਕ ਵੀ ਜਿਹੜੀ ਲੈਣੀ ਆ, ਅਤੇ ਸਰੋਤਿਓ ਉਸ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਵੀ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫ਼ੋਨ ਨੰਬਰ 408 272 5200 4082725200 ਦੇ ਉੱਤੇ। ਅਤੇ ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਪੁਲਿਸ ਉੱਤੇ ਫਾਇਰਿੰਗ ਕਰਕੇ ਕੈਦੀ ਨੂੰ ਛੁਡਾ ਕੇ ਲੈ ਗਏ ਸਾਥੀ। ਖਬਰ ਦੀ ਘੋਖ ਤੇ ਇਹ ਕਰਨ ਵਾਲੀ ਹੈ ਕਿ ਨਾਲ ਕੋਈ ਇੱਕ ਅੱਧਾ ਪੁਲਸੀਆ ਤੇ ਨਹੀਂ ਲੈ ਗਏ ਉਹ ਬਿਠਾ ਕੇ। ਸਾਡਾ ਪੁਲਸੀਆ ਬਚਣਾ ਚਾਹੀਦਾ, ਕੈਦੀ ਤੇ ਚਲੋ ਲੈ ਹੀ ਗਏ ਆ, ਕੈਦੀ ਫੜ ਲੂਗੀ ਪੁਲਿਸ, ਕੋਈ ਗੱਲ ਨਹੀਂ ਹੈ। ਖੈਰ ਇਹ ਮੂਨਕ ਦੀ ਘਟਨਾ, ਸੰਗਰੂਰ ਜ਼ਿਲ੍ਹੇ ਦਾ ਇੱਕ ਮੂਨਕ ਸ਼ਹਿਰ ਹੈ, ਜਦੋਂ ਆਪਾਂ ਹਰਿਆਣੇ ਨੂੰ ਜਾਂਦੇ ਹਾਂ ਇੱਧਰੋਂ, ਤਾਂ ਉੱਥੇ ਦੱਸਦੇ ਆ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਤੇ ਸ਼ਾਇਦ ਹਸਪਤਾਲ 'ਚ ਲਿਆਂਦਾ ਗਿਆ ਸੀਗਾ ਇਹ ਜਿਹੜਾ ਭਗਵਾਨ ਸਿੰਘ ਗੱਗੀ ਨਾਂ ਦਾ ਨੌਜਵਾਨ ਸੀਗਾ। ਤਾਂ ਜਦੋਂ ਇਹਨੂੰ ਗੱਡੀ 'ਚ ਬਿਠਾ ਕੇ ਲਿਜਾਣ ਲੱਗੇ ਆ ਤੇ ਇਹਨੇ ਕਿਹਾ ਕਿ ਮੈਨੂੰ ਉਲਟੀ ਆਈ ਆ, ਤੇ ਉਹਨਾਂ ਨੇ ਗੱਡੀ ਰੋਕ ਲਈ। ਜਦੋਂ ਬਾਹਰ ਕੱਢਿਆ ਤਾਂ ਉੱਥੇ ਪਹਿਲਾਂ ਤੋਂ ਇੱਕ ਗੱਡੀ 'ਚ ਲੁੱਕ ਕੇ ਖੜੇ ਕੈਦੀ ਦੇ ਸਾਥੀਆਂ ਨੇ ਉਹਨੂੰ ਗੱਡੀ 'ਚ ਬਿਠਾ ਲਿਆ। ਜਦੋਂ ਇਹਨਾਂ ਨੇ ਪਿੱਛਾ ਕੀਤਾ ਤਾਂ ਉਹਨਾਂ ਨੇ ਉਲਟਾ ਫੈਰ ਮਾਰੇ ਇਹਨਾਂ ਦੇ। ਤਾਂ ਇਸ ਘਟਨਾ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਹੈ ਜਿਹੜਾ ਉਹ ਜ਼ਖਮੀ ਵੀ ਹੋਇਆ। ਸੋ ਇਹ ਪੁਲਿਸ ਦੀ ਨਾਅਹਿਲੀਅਤ ਆ, ਜਾਂ ਕਹਿ ਲਓ ਕਿ ਸਾਡੇ ਸਿਸਟਮ ਦੀ ਫੇਲੀਅਰ ਹੈ। ਕਿ ਇਹ ਪਹਿਲੀ ਵਾਰੀ ਘਟਨਾ ਨਹੀਂ ਹੋਈ, ਬਹੁਤ ਵਾਰੀ ਇਹ ਘਟਨਾਵਾਂ ਵਾਪਰ ਚੁੱਕੀਆਂ ਨੇ ਜਦੋਂ ਇਸ ਤਰ੍ਹਾਂ ਫਿਲਮੀ ਅੰਦਾਜ਼ ਦੇ ਵਿੱਚ ਕੈਦੀ ਜਿਹੜੇ ਆਪਣੇ ਨਾਲਦਿਆਂ ਦੇ ਨਾਲ ਰਲ ਕੇ ਭੱਜ ਜਾਂਦੇ ਆ। ਤਾਂ ਇਹਨਾਂ ਦੇ ਕੋਲ ਨਾ ਚੰਗੇ ਸਾਧਨ ਆ, ਨਾ ਚੰਗੇ ਅਸਲੇ ਆ, ਨਾ ਚੰਗੀ ਸਿਹਤ ਆ। ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ। ਕਿਸ ਤਰ੍ਹਾਂ ਜਦੋਂ ਫਿਰ ਇਹਨਾਂ ਦਾ ਮੁੰਡਿਆਂ ਦਾ ਝੁੰਡ ਪੈਂਦਾ, ਗਰੋਹਬਾਜ਼ਾਂ ਦਾ ਝੁੰਡ ਪੈਂਦਾ, ਇਹ ਤੇ ਆਪਣੀ ਜਾਨ ਬਚਾਉਣ ਨੂੰ ਪੈਂਦੇ ਆ, ਕਿਉਂਕਿ ਬਹੁਤ ਹੱਦ ਤੱਕ ਸ਼ਕਤੀਆਂ ਵੀ ਇਹਨਾਂ ਦੀਆਂ ਸੀਮਤ ਹੁੰਦੀਆਂ, ਸਾਧਨ ਵੀ ਸੀਮਤ ਹੁੰਦੇ ਆ। ਫਿਰ ਤੇ ਇਹ ਕੰਧਾਂ ਕੌਲਿਆਂ ਦੇ ਉਹਦੇ ਲੁਕਦੇ, ਜੋ ਕਰਨ ਦਾ ਬਾਅਦ ਦੀ ਫਾਰਮੈਲਿਟੀ ਆ। ਐ ਹੋ ਗਿਆ ਜੀ, ਉਹ ਹੋ ਗਿਆ, ਇੱਕ ਵਾਰੀ ਤੇ ਬਚਦੇ ਆ ਕਿ ਕਿਸੇ ਤਰੀਕੇ ਨਾਲ ਕੋਈ ਗੱਲ ਨਹੀਂ ਹੈ, ਬੰਦੇ ਦਾ ਕੀ ਆ, ਬੰਦਾ ਤੇ ਫਿਰ ਫੜ ਲਾਂਗੇ, ਨਾ ਵੀ ਹੋਇਆ ਕੋਈ ਇਹਦੀ ਥਾਂ ਤੇ ਹੋਰ ਫੜ ਲਾਂਗੇ, ਕੋਈ ਨਾ ਕੋਈ ਪੋਸੀਬਿਲਿਟੀ ਰਹਿੰਦੀ ਆ, ਪਰ ਘੱਟੋ ਘੱਟ ਇੱਕ ਵਾਰੀ ਜਾਨ ਤੇ ਬਚਾਓ। ਜੀ ਜੀ ਬਿਲਕੁਲ। ਅਤੇ ਸਰੋਤਿਓ ਜੇ ਤੁਸੀਂ ਵੀ ਹੁਣ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ। ਅਤੇ ਆਪਾਂ ਜਿਹੜੀ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਅਤੇ ਤੁਹਾਡੇ ਨਾਲ ਜਿਹੜੇ ਸਵਾਲ ਜਵਾਬ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ, ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ, ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ, ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ, ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ, ਯਾਨੀ 5304155959 ਤੇ, ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ, ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ।
ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ, ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ, ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत Singh Daddi 6615103143। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਜਿਹੜਾ ਜੀ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਜੀ ਮੈਨੂੰ ਲੱਗਦਾ ਥੋੜ੍ਹੀ ਲਾਈਨ ਦੇ ਵਿੱਚ ਪ੍ਰੋਬਲਮ ਆ ਤੇ ਆਪਾਂ ਨਾਲ ਹੀ ਦੁਬਾਰਾ ਉਹਨਾਂ ਦੇ ਨਾਲ ਜਿਹੜਾ ਕਨੈਕਟ ਕਰਦੇ ਹਾਂ। ਜੀ ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਾਂ ਵਾਰੀ ਸਰ ਕਾਲਸ ਜਿਹੜੀਆਂ ਲੈਂਦੇ ਆ ਤੇ ਕਾਲ ਕਰਨ ਦੇ ਲਈ ਨੰਬਰ 408 272 5200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਅਜੈਬ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਅਜੈਬ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੇਰਾ ਕੁਐਸਚਨ ਹੀ ਸਮਝ ਲਿਓ, ਭਾਵੇਂ ਜਿੱਦਾਂ ਅਸੀਂ ਬਾਦਲ ਨੂੰ ਕਹਿੰਦੇ ਆ ਜੀ, ਮੈਂ ਤਾਂ ਬਾਦਲ ਦਾ ਹਮਾਇਤੀ ਨਹੀਂ ਆ। ਜਿੱਦਾਂ ਆਪਾਂ ਬਾਦਲ ਨੂੰ ਕਹਿੰਦੇ ਆ ਵੀ ਬਾਦਲ ਨੇ ਜਿੱਦਾਂ ਸਿਸਟਮ ਦਾ ਪੰਜਾਬ ਦਾ ਜਿੱਦਾਂ ਉਹਨੇ ਜਿੰਨਾ ਨੁਕਸਾਨ ਕੀਤਾ ਤੇ ਕਾਂਗਰਸ ਨਾਲੋਂ ਜ਼ਿਆਦਾ ਕੀਤਾ। ਇਹਦੇ ਵਿੱਚ ਜਿੱਦਾਂ ਜਿੰਨੇ ਉਹਦੇ ਮੈਂਬਰ, ਜਿੱਦਾਂ ਇੱਕ ਟੀਮ ਦੇ ਮੈਂਬਰ ਹੁੰਦੇ ਆ, ਟਕਸਾਲੀ ਇਹ ਲਾ ਲਓ, ਜਿੰਨੇ ਸਾਰੇ ਆ, ਇਹ ਸਾਰੇ ਬਾਦਲ ਨਾਲੋਂ ਵੱਧ ਨਹੀਂ ਗੁਨਾਹਗਾਰ ਹੈਗੇ ਜੀ। ਜਿੱਦਾਂ ਹੁਣ ਕੈਪਟਨ ਆ, ਜਿਹੜੇ ਕੈਪਟਨ ਨੂੰ ਅਸੀਂ ਕਹੀ ਜਾਂਦੇ, ਜਿਹੜੇ ਕੈਪਟਨ ਦੀ ਟੀਮ ਦੇ ਮੈਂਬਰ ਆ, ਜਿੱਦਾਂ ਤੁਸੀਂ ਲਾ ਲਓ ਹੁਣ ਮੁਹੰਮਦ ਸਦੀਕ ਆ, ਉਹ ਗੱਲ ਇੱਕ ਵਾਰਾ ਕਰਦਾ ਤੇ 3 ਵਾਰਾਂ ਵਿੱਚ ਮਹਾਰਾਜਾ ਕਹਿ ਦਿੰਦਾ। ਜਿੱਦਾਂ ਇੱਕ ਮੇਰਾ ਹੋ ਰਿਹਾ, ਜਿੱਦਾਂ ਹੁਣ ਸੈਂਟਰ ਵਿੱਚ ਮੋਦੀ ਨੇ ਜਿਹੜਾ ਸਿਟੀਜ਼ਨ ਦਾ ਨਵਾਂ ਲਾਅ ਬਣਾਇਆ, ਇਹਦੇ ਵਿੱਚ ਨਤੀਸ਼ ਕੁਮਾਰ ਆ ਜਿਹੜਾ ਸੁਖਬੀਰ ਬਾਦਲ ਆ, ਇਹ ਮੋਦੀ ਨਾਲੋਂ ਜ਼ਿਆਦਾ ਗੁਨਾਹਗਾਰ ਨਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਲਾਅ ਬਣਾਉਣ 'ਚ? ਧੰਨਵਾਦ। ਨਹੀਂ ਦੇਖੋ, ਬਿਲਕੁਲ ਗੱਲ ਤੁਹਾਡੀ ਦਰੁਸਤ ਆ। ਵੈਸੇ ਅਕਾਲੀਆਂ ਦਾ ਜਿਹੜਾ ਸਟੈਂਡ ਆ ਉਹ ਵੀ ਇੱਕ ਸੋਚਣ ਵਾਲਾ ਸਟੈਂਡ ਆ ਇਸ ਮਾਮਲੇ 'ਚ ਕਿ ਸੰਸਦ ਦੇ ਵਿੱਚ ਭਰਪੂਰ ਉਹਨਾਂ ਨੇ ਸਮਰਥਨ ਵੀ ਦਿੱਤਾ, ਪਰ ਨਾਲ ਦੀ ਨਾਲ ਇੱਕ ਸੁਝਾਅ ਦੇ ਤੌਰ ਤੇ ਕਿਹਾ ਕਿ ਮੁਸਲਮਾਨਾਂ ਨੂੰ ਵੀ ਇਸ 'ਚ ਸ਼ਾਮਲ ਕਰ ਲਓ। ਤਾਂ ਇਹ ਉਹਨਾਂ ਦਾ ਹੁਣ ਪਤਾ ਨਹੀਂ ਕਿਸ ਤਰ੍ਹਾਂ ਦਾ ਪੈਂਤੜਾ ਸੀਗਾ, ਮੇਰੀ ਤਾਂ ਸਮਝ ਤੋਂ ਬਾਹਰ ਆ ਕਿ ਤੁਹਾਨੂੰ ਉੱਥੇ ਸਪਸ਼ਟ ਸਟੈਂਡ ਲੈਣਾ ਚਾਹੀਦਾ ਸੀਗਾ। ਸ਼ਿਵ ਸੈਨਾ ਵੀ 2 ਗਲਾ ਸਟੈਂਡ ਲੈ ਗਈ ਨਾ ਇਸ ਮੁੱਦੇ ਤੇ। ਬਾਕੀ ਇਹ ਜਿਹੜੇ ਹੈਗੇ ਆ ਨਿਤੀਸ਼ ਕੁਮਾਰ ਹੋਰੀ, ਉਹ ਵੀ ਅੱਧ ਵਿਚਾਲੇ ਜੇ ਸੀਗੇ, ਤਾਂ ਉਹ ਭੁਗਤ ਗਏ ਖੀਰੀ ਇਹਨਾਂ ਦੇ ਹੱਕ ਦੇ ਵਿੱਚ। ਤਾਂ ਖੈਰ ਬਿਲਕੁਲ ਦੂਸਰਾ ਸਵਾਲ ਤੁਹਾਡਾ ਬੜਾ ਜਾਇਜ਼ ਆ ਕਿ ਅੱਜ ਦੀ ਤਰੀਕ 'ਚ ਹੁਣ ਇੱਕ ਉਦਾਹਰਨ ਹੈ ਸਾਡੇ ਸਾਹਮਣੇ।
ਮੈਂ ਢੀਂਡਸਾ ਸਾਹਿਬ ਨੂੰ ਸੁਣ ਰਿਹਾ ਸੀ, ਚਲੋ ਬਜ਼ੁਰਗ ਨੇ, ਮੈਂ ਸਭ ਦੀ ਕਦਰ ਕਰਦਾ ਜਿੰਨੇ ਵੀ ਬਜ਼ੁਰਗ ਨੇਤਾ ਆ। ਉਹਨਾਂ ਦਾ ਇੱਕ ਬਿਆਨ ਮੇਰੇ ਬੜਾ ਨਾ ਸਿੱਧਾ ਹਿੱਕ 'ਚ ਵੱਜਾ। ਉਹ ਕਹਿੰਦੇ ਕਿ ਇੱਕ ਪਰਿਵਾਰ ਦਾ ਸਭ ਬੋਲ ਵਾਲਾ ਹੈ ਜੀ, ਇੱਕ ਪਰਿਵਾਰ ਦਾ ਸਭ ਬੋਲ ਵਾਲਾ। ਇਹ ਬੰਦਾ ਪੁੱਛੇ ਕਿ ਇਹ ਬੋਲ ਵਾਲਾ ਜਿਹੜਾ ਉਹ ਹੁਣ ਅੱਜ ਤੇ ਹੋ ਨਹੀਂ ਗਿਆ ਜਾਂ ਕੱਲ ਸ਼ਾਮੀ ਤੇ ਹੋਇਆ ਨਹੀਂ ਹੈ। ਜੇ ਆਪਾਂ ਦੇਖੀਏ ਤਾਂ ਉਹ ਤੇ ਲੰਮੇ ਸਮੇਂ ਤੋਂ ਹੀ ਆ ਨਾ। ਤਾਂ ਤੁਸੀਂ ਕੀ ਕੀਤਾ? ਪਰਿਵਾਰਵਾਦੀ ਜੇ ਗੱਲ ਕਰਦੇ ਹੋ, ਇਹਨਾਂ ਚੋਂ ਕਿਹੜੇ ਲੀਡਰ ਨੇ ਆਪਣਾ ਮੁੰਡਾ ਫਿੱਟ ਨਹੀਂ ਕੀਤਾ ਰਾਜਨੀਤੀ 'ਚ? ਬੋਲੇ ਕੋਈ ਵੀ, ਅਜਨਾਲਾ ਸਾਹਿਬ ਬੋਲਣ, ਬ੍ਰਹਮਪੁਰਾ ਸਾਹਿਬ ਬੋਲਣ, ਢੀਂਡਸਾ ਸਾਹਿਬ ਬੋਲਣ, ਬਰਨਾਲਾ ਸਾਹਿਬ, ਕਿਹੜੇ ਪਰਿਵਾਰ ਨੇ ਖੱਟੀ ਨਹੀਂ ਖਾਧੀ? ਤਾਂ ਕਹਿਣ ਦਾ ਮਤਲਬ ਇਹ ਕਿ ਠੀਕ ਹੈ ਤੁਹਾਡੀ ਗੱਲ ਕਿ ਇਹ ਲੋਕ ਵੀ ਕਿਤੇ ਨਾ ਕਿਤੇ ਜਵਾਬਦੇਹ ਹੋਣੇ ਚਾਹੀਦੇ ਆ, ਜਿਹੜੇ ਇੱਕ ਸਮੇਂ ਤੇ ਇੱਕ ਪਹੀਆ ਬਣ ਕੇ ਗੱਡੀ ਨੂੰ ਢੋਂਦੇ ਆ, ਮੁੜ ਕੇ ਅੱਡ ਹੋ ਕੇ ਰਿੜ ਕੇ ਆਪਣੀ ਗੱਡੀ ਬਣਾ ਕੇ ਕਹਿੰਦੇ ਆ ਕਿ ਨਹੀਂ ਉਸ ਗੱਡੀ 'ਚ ਝੂਟੇ ਲੈਣ ਦਾ ਨਜ਼ਾਰਾ ਨਹੀਂ ਆਇਆ। ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਇਹ ਹੈ, ਤੁਸੀਂ 2 ਦਿਨ ਉਹ ਹੋ ਰਹੀ ਹੈ ਨਿਊਜ਼ ਉਹੀ ਕਰ ਰਹੇ ਆ ਨਾਗਰਿਕਤਾ ਬਿੱਲ ਦੀ, ਤੇ ਉਹ ਜਿਹੜੇ ਸਵਾਲ ਦਰਸ਼ਕਾਂ ਜਾਂ ਸਰੋਤਿਆਂ ਦੇ ਦਿਮਾਗ ਦੇ ਵਿੱਚ ਆ ਉਹੀ ਤੁਹਾਡੇ ਦਿਮਾਗ ਦੇ ਵਿੱਚ ਤਕਰੀਬਨ ਉਹ ਖਬਰਾਂ ਬੜੀਆਂ ਵਧੀਆ ਕਰ ਰਹੇ ਆ ਤੁਸੀਂ। ਤੇ ਕੱਲ ਤੁਸੀਂ ਖਬਰ ਕੀਤੀ ਸੀ ਵੀ ਜਿਹੜਾ ਅਮਰਿੰਦਰ ਸਿੰਘ ਨੇ ਕਿਹਾ ਵੀ ਪੰਜਾਬ ਦੇ ਵਿੱਚ ਉਹ ਲਾਗੂ ਨਹੀਂ ਹੋਊਗਾ ਜਿਹੜਾ ਉਹ ਐਕਟ ਬਣਾਇਆ ਨਵਾਂ, ਤੇ ਤੁਸੀਂ ਇਹ ਵੀ ਕਿਹਾ ਸੀਗਾ ਵੀ ਉਹ ਬੜੇ ਸਮਝਦਾਰ ਬੰਦੇ ਆ, ਵੀ ਉਹਨਾਂ ਨੇ ਸੋਚ ਸਮਝ ਕੇ ਬਿਆਨ ਦਿੱਤਾ ਉਹ। ਤੇ ਅੱਜ ਜਿਹੜਾ ਤੁਸੀਂ ਨਿਊਜ਼ ਕੀਤੀ ਹੈ ਵੀ ਉਹ ਕੇਂਦਰ ਨੇ ਕਿਹਾ ਵੀ ਅਸੀਂ ਉਹ ਲਾਗੂ ਕਰਨਾ ਹੀ ਪਊਗਾ, ਇਹ ਮਤਲਬ ਕਿ ਸੰਵਿਧਾਨਕ ਤੌਰ ਤੇ ਉਹਨੂੰ ਲਾਗੂ ਕਰਾ ਸਕਦੀ ਹੈ ਸੈਂਟਰ ਸਰਕਾਰ ਕਿ ਧੱਕੇ ਨਾਲ ਲਾਗੂ ਕਰਾ ਸਕਦੀ ਹੈ? ਤੇ ਦੂਜਾ ਮੇਰਾ ਸਵਾਲ ਇਹ ਸੀ, ਜਿਹੜਾ ਗੁਰਦੁਆਰੇ ਦੀ ਤੁਸੀਂ ਗੱਲ ਕਰਦੇ ਹੋ ਜੀ, ਗੁਰਦੁਆਰੇ ਜੇ ਤਾਂ ਵੈਸੇ ਆਪਦੀ ਸਹੂਲਤ ਨਾਲ ਬਣਦੇ ਆ ਤੇ ਉਹ ਬਣਦੇ ਵੀ ਰਹਿੰਦੇ ਆ ਤੇ ਉਹ ਢਾਉਂਦੇ ਵੀ ਰਹਿੰਦੇ ਆ ਤੇ ਉਹ ਇੱਕ ਥਾਂ ਤੋਂ ਦੂਜੀ ਥਾਂ ਵੀ ਜਾਂਦੇ ਰਹਿੰਦੇ ਆ। ਕੀ ਇਹ ਗੁਰਦੁਆਰਾ ਕੋਈ ਇਤਿਹਾਸਕ ਗੁਰੂ ਸਾਹਿਬ ਨਾਲ ਜਾਂ ਕੋਈ ਸਾਡੇ ਪੁਰਾਣੇ ਸ਼ਹੀਦਾਂ ਨਾਲ ਜੁੜਿਆ ਇਤਿਹਾਸਕ ਗੁਰਦੁਆਰਾ ਸੀ, ਜਾਂ ਇਹ ਲੋਕਲ ਗੁਰਦੁਆਰਾ ਸੀ ਕੋਈ ਜਿਹੜਾ ਢਾਹ ਕੇ ਦੂਜਾ ਰਿਮੂਵ ਕੀਤਾ ਗਿਆ ਜੀ ਇੱਕ ਥਾਂ ਤੋਂ ਦੂਜੀ? ਜੀ ਜੀ, ਨਹੀਂ 72 ਸਾਲ ਪੁਰਾਣਾ ਦੱਸਿਆ ਜਾ ਰਿਹਾ, ਗੁਰਦੁਆਰਾ ਪੁਰਾਣਾ ਹੀ ਆ। ਹੁਣ ਹਿਸਟੋਰੀਕਲ ਹੈ ਜਾਂ ਨਹੀਂ ਇਹ ਤਾਂ ਮੈਨੂੰ ਨਹੀਂ ਪਤਾ, ਉੱਥੇ ਕੋਈ ਗੁਰੂ ਸਾਹਿਬ ਗਏ ਆ ਜਾਂ ਉੱਥੇ ਕੋਈ ਇਸ ਤਰ੍ਹਾਂ ਕੋਈ ਸ਼ਹੀਦਾਂ ਦੀ ਥਾਂ ਆ ਕਿਸੇ ਦੀ, ਤਾਂ ਉਹ ਤੇ ਤੁਹਾਨੂੰ ਕਿਸੇ ਜੰਮੂ ਦੇ ਲੋਕਲ ਜਥੇਬੰਦੀ ਦੇ ਬੰਦੇ ਨੂੰ ਕਰਨਾ ਪੈਣਾ, ਸਾਧਨਾ ਪੈਣਾ ਰਾਬਤਾ, ਫੇਰ ਹੀ ਪਤਾ ਲੱਗ ਸਕਦਾ। ਜਾਂ ਮੇਰੇ ਨਾਲ ਕੋਈ ਹੋਇਆ ਤਾਂ ਮੈਂ ਵੇਖ ਲਊਂਗਾ, ਲਾ ਲਾਂਗੇ ਪਤਾ। ਤੇ ਪਰ ਬਾਕੀ ਜੋ ਉਹਨਾਂ ਨੇ ਦਿਖਾਈ ਉਹ ਸੋਚ ਵੀ ਠੀਕ ਆ, ਫਾਇਦਾ ਕੀ ਆ, ਕਿਉਂਕਿ ਆਪਾਂ ਦੇਖਿਆ ਹੀ ਆ ਬਹੁਤ ਥਾਵਾਂ ਤੇ ਮੁੜ ਕੇ ਜਦੋਂ ਕੋਈ ਪ੍ਰਸ਼ਾਸਨਿਕ ਕਦਮ ਇਸ ਤਰ੍ਹਾਂ ਦਾ ਚੁੱਕਿਆ ਜਾਂਦਾ ਫਿਰ ਜਜ਼ਬਾਤ ਵੀ ਭੜਕਦੇ ਆ। ਤਾਂ ਇਹ ਸਾਰਿਆਂ ਲਈ ਹੋਣਾ ਚਾਹੀਦਾ, ਜੇ ਮੰਦਿਰ ਆ ਜਾਂ ਇਹ ਮਸਜਿਦ ਆ ਕੋਈ ਵੀ ਆ, ਜੇ ਮੰਨ ਲਓ ਕਿਸੇ ਸਰਕਾਰੀ ਉਸਾਰੀ ਚ ਆਉਂਦਾ ਤਾਂ ਮੇਰੇ ਖਿਆਲ ਦੇ ਨਾਲ ਇਹ ਹੋਣਾ ਚਾਹੀਦਾ। ਇਹਨਾਂ ਕੋ ਉਦਾਰਵਾਦੀ ਤੇ ਰਹਿਣਾ ਚਾਹੀਦਾ ਧਰਮ ਨੂੰ। ਬਾਕੀ ਤੁਹਾਨੂੰ ਪਤਾ ਹੀ ਆ ਕਿ ਸਿੱਖਾਂ ਦਾ ਤਾਂ ਸੰਕਲਪ ਵੀ ਕੁਛ ਵੈਸਾ ਹੀ ਆ। ਬਾਕੀ ਜਿਹੜੀ ਗੱਲ ਤੁਸੀਂ ਕਹੀ, ਮੈਂ ਹਾਲੇ ਵੀ ਉਸ ਗੱਲ ਪ੍ਰਤੀ ਸਪਸ਼ਟ ਨਹੀਂ ਆ, ਕਿਉਂਕਿ ਜਿਹੜੀ ਕੈਪਟਨ ਦੀ ਸਟੇਟਮੈਂਟ ਸੀ ਮੈਂ ਕੱਲ ਉਹਨੂੰ ਕੋਟ ਕਰਕੇ ਕਿਹਾ ਸੀਗਾ ਕਿ ਉਹ ਹੋ ਸਕਦਾ ਕਿ ਉਹਨਾਂ ਨੂੰ ਪਹਿਲਾਂ ਸਥਿਤੀ ਸਪਸ਼ਟ ਹੋ ਗਈ ਹੋਵੇ, ਕਿਉਂਕਿ ਉਹਨਾਂ ਦੇ ਕੋਲ ਤੇ ਲੀਗਲ ਟੀਮ ਹੈ ਨਾ, 200 ਵਕੀਲ ਹੈ ਸਰਕਾਰ ਦੀ ਟੀਮ ਦੇ ਵਿੱਚ, ਤਾਂ ਉਹਨਾਂ ਨੇ ਸਭ ਕੁਝ ਘੋਖਿਆ ਹੋਊਗਾ। ਤੇ ਜੇ ਅੱਜ ਇਹ ਕਹਿੰਦੇ ਆ, ਉਹਨਾਂ ਨੇ ਧੱਕੇ ਨਾਲ ਨਹੀਂ ਕਿਹਾ, ਉਹ ਕਹਿੰਦੇ ਕਿ ਸਟੇਟ ਦਾ ਜਾਨੀ ਜੋ ਜਿਹੜੀ ਆਪਣੀ ਰਿਆਸਤ ਹੁੰਦੀ ਹੈ ਜਾਨੀ ਦੇਸ਼, ਤਾਂ ਉਹ ਕਾਨੂੰਨ ਤੁਹਾਨੂੰ ਲਾਗੂ ਕਰਨਾ ਹੀ ਪਊਗਾ। ਤਾਂ ਉਹਨਾਂ ਨੇ ਹੁਣ ਜੋ ਕਿਹਾ, ਇਹਨਾਂ ਨੂੰ ਕੱਲ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਕੀ ਸੰਵਿਧਾਨਕ ਤੌਰ ਤੇ ਇਹਨਾਂ ਦੇ ਕੋਲ ਕੋਈ ਖੁਦ ਮੁਖਤਿਆਰੀ ਇਸ ਤਰ੍ਹਾਂ ਦੀ ਹੈਗੀ ਆ। ਪਰ ਜਿੰਨਾ ਕੁ ਹੁਣ ਦੇਖੋ ਕੱਲ ਸਟੇਟਮੈਂਟ ਆਈ ਸੀ, ਆਪਾਂ ਇਸੇ ਬਿਨਾਂ ਤੇ ਕਿਹਾ ਸੀਗਾ ਕਿ ਇਹਨਾਂ ਨੇ ਸੋਚ ਸਮਝ ਕੇ ਦਿੱਤਾ ਹੋਣਾ ਬਿਆਨ, ਦੂਸਰੇ ਰਾਜਾਂ ਨੇ ਵੀ ਸੋਚ ਸਮਝ ਕੇ ਦਿੱਤਾ ਹੋਣਾ। ਪਰ ਜੇ ਕੇਂਦਰ ਕਹਿੰਦਾ ਤਾਂ ਕੇਂਦਰ ਦੇ ਕੋਲ ਕੀ ਅਖਤਿਆਰ ਉਹਨਾਂ ਨੇ ਤੇ ਸਾਫ਼ ਕਰ ਦੇਣਾ, ਤਾਂ ਇਹਨਾਂ ਦੇ ਕੋਲ ਕੀ ਆ, ਇਹਨਾਂ ਨੂੰ ਉਹ ਡਿਸਾਈਡ ਕਰ ਲੈਣਾ ਚਾਹੀਦਾ ਕਿ ਸਾਡੇ ਕੋਲ ਆ ਹੈ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹ ਸੰਵਿਧਾਨਕ ਤੌਰ ਤੇ ਝੂਠੇ ਪੈ ਜਾਂਦੇ ਆ ਤਾਂ ਫਿਰ ਤਾਂ ਬਹੁਤ ਮਾੜੀ ਗੱਲ, ਫਿਰ ਤੇ ਸਟੈਂਡ ਹੈ ਜਿਹੜਾ ਉਹ ਸਮਝ ਲਓ ਖੜੇ ਖੜੇ ਸਾਈਕਲ ਦਾ ਹੀ ਗਲ ਗਿਆ। ਤੇ ਜੇ ਇਹਨਾਂ ਦੇ ਹੱਥ 'ਚ ਕੋਈ ਹੈ ਸ਼ਕਤੀ ਫਿਰ ਇਹਨਾਂ ਨੂੰ ਵਰਤਣੀ ਚਾਹੀਦੀ ਹੈ ਨਿਸ਼ਚਿਤ ਤੌਰ ਤੇ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਵਤੇਜ ਜੀ, ਸਤਿ ਸ਼੍ਰੀ ਅਕਾਲ ਜੀ। ਨਵਤੇਜ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀਗਾ ਵੀ ਆਪਣੀ ਇੰਡੀਆ ਦੀ ਜਨਤਾ ਤਾਂ ਬਹੁਤ ਵੈਸੇ ਸਿਆਣੀ ਹੈ ਕਿ ਅੱਧਿਓਂ ਵੱਧ ਸੰਸਦ ਮੈਂਬਰ ਜਿੱਦਾਂ ਅਪਰਾਧੀ ਪਿਛੋਕੜ ਵਾਲੇ ਚੁਣ ਕੇ ਭੇਜ ਦਿੰਦੇ ਆ,
ਤੇ ਫਿਰ ਆਪਾਂ ਉਹਨਾਂ ਕੋਲ ਆਸ ਰੱਖਦੇ ਹਾਂ ਕਿ ਕੋਈ ਸਖਤ ਕਾਨੂੰਨ ਬਣਾਉਣਗੇ ਨਾ ਇੱਦਾਂ ਦੇ। ਤੇ ਨੋਰਮਲੀ ਹੁਣ ਜੇ ਕੋਈ ਵੱਡਾ ਬੰਦਾ ਕੋਈ ਸੰਸਦ ਮੈਂਬਰ ਆ ਜਾਂ ਕੋਈ ਵਿਧਾਇਕ ਆ, ਜੇ ਤਾਂ ਉਹ ਰੇਪਿਸਟ ਆ ਤੇ ਵਿਕਟਮ ਮਾਰ ਦਿੱਤਾ ਜਾਂਦਾ, ਤੇ ਜੇ ਕੋਈ ਦੂਜਾ ਰੇਪਿਸਟ ਗਰੀਬ ਆ ਜਿਵੇਂ ਕਾਊਂਟਰ ਹੋਇਆ ਇੱਥੇ ਤੇ ਉਹ ਮਾਰ ਦਿੱਤਾ ਜਾਂਦਾ। ਵੀ ਇਹ ਕਾਨੂੰਨ ਵਿਵਸਥਾ ਕਿਵੇਂ ਸੁਧਰ ਸਕਦੀ ਕਿਸੇ ਵੇਲੇ ਇੰਡੀਆ ਦੀ, ਜਾਂ ਕਿ ਐਂ ਚੱਲੂਗਾ? ਧੰਨਵਾਦ। ਹਾਂਜੀ, ਮਾੜਾ ਜਿਹਾ ਸਪਸ਼ਟ ਕਰਿਓ ਕੀ ਸਵਾਲ ਸੀ ਇਹਨਾਂ ਦਾ। ਵੀ ਕਹਿੰਦੇ ਵੀ ਕਾਨੂੰਨ ਵਿਵਸਥਾ ਜਿਹੜੀ ਸੁਧਰ ਸਕਦੀ ਹੈ ਕਿ ਨਹੀਂ? ਕਹਿੰਦੇ ਵੀ ਲੋਕ ਤਾਂ ਅਜਿਹੇ ਲੋਕਾਂ ਨੂੰ ਚੁਣ ਕੇ ਭੇਜਦੇ ਨੇ, ਅੱਧੇ ਤੋਂ ਵੱਧ ਇਹ ਨੇ ਜਿਨ੍ਹਾਂ ਦੇ ਉੱਤੇ ਅਪਰਾਧੀ ਜਿਹੜੇ ਦੋਸ਼ ਆ ਉਹ ਲੱਗੇ ਹੋਏ ਨੇ। ਹਾਂ ਦੇਖੋ, ਇਹ ਇੱਕ ਚਿੰਤਾਜਨਕ ਗੱਲ ਆ, ਪਰ ਇਹ ਮੈਂ ਅੱਗੇ ਵੀ ਇੱਕ ਵਾਰੀ ਗੱਲ ਇਸੇ ਆਪਣੇ ਮੰਚ ਤੇ ਕੀਤੀ ਸੀਗੀ ਕਿ ਵੇਖੋ ਨਾ ਕਿ ਹੁਣ ਜਿਹੜੇ ਸਾਡੇ ਲੋਕ ਆ, ਲੋਕ ਕੀ ਕਰਦੇ ਆ ਕਿ ਉਹ ਟੌਪ ਦੇ ਜਿਹੜੇ 2-3 ਹੁੰਦੇ ਆ ਨਾ, ਉਹਨਾਂ ਚੋਂ ਹੀ ਇੱਕ ਬੰਦਾ ਚੁਣਦੇ ਆ ਕਿ ਜਿੱਤਣ ਵਾਲੇ ਵੱਲ ਹੀ ਜਾਇਆ ਜਾਵੇ, ਜਿਹਨੇ ਹਾਰਨਾ ਹੀ ਹਾਰਨਾ ਉਹਦੇ ਵੱਲ ਨਾ ਜਾਇਆ ਜਾਵੇ। ਕੋਸ਼ਿਸ਼ ਹੁੰਦੀ ਆ ਕੋਈ ਜਿੱਤੂਗਾ ਤੇ ਚਲੋ ਆਪਣਾ ਕੋਈ ਕੰਮ ਖੜਾਊਗਾ, ਹਨਾ। ਤਾਂ ਉਹ ਜਿਹੜੇ ਟੌਪ ਦੇ 3 ਆ ਮੰਨ ਲਓ, ਤੇ ਤਿੰਨੇ ਹੀ ਜੇ ਤਿੰਨਾਂ ਪਾਰਟੀਆਂ ਵੱਲੋਂ ਖਲੋਤੇ ਬੰਦੇ ਦਾਗੀ ਆ ਤੇ ਫਿਰ ਜਾਊਗਾ ਕਿੱਧਰ ਕੋਈ? ਤਾਂ ਜਿਹੜਾ ਫਿਰ ਥੋੜਾ ਜਿਹਾ ਘੱਟ ਦੂਜੇ ਨਾਲੋਂ ਚੋਰ ਆ ਜਾਂ ਘੱਟ ਥੋੜੇ ਜਿਹੇ ਕੇਸ ਪਾਈ ਬੈਠਾ, ਫਿਰ ਅਗਲਾ ਕਹਿੰਦਾ ਯਾਰ ਇੱਧਰ ਪਾ ਦਿੰਦੇ, ਚਲੋ ਇਹ ਥੋੜਾ ਜਿਹਾ ਸਾਊ ਲੱਗਦਾ। ਸੋ ਹਾਲਤ ਕਈ ਵਾਰ ਇਸ ਤਰ੍ਹਾਂ ਦੀ ਵੀ ਬਣ ਜਾਂਦੀ ਹੈ। ਲੋਕਾਂ ਦਾ ਹੁਣ ਨਿਰਾ ਪੂਰਾ ਕਸੂਰ ਨਹੀਂ, ਇਹ ਪੋਲੀਟੀਕਲ ਸਿਸਟਮ ਵੀ ਗੰਦਲਾ ਹੋਇਆ ਪਿਆ। ਨਰਿੰਦਰ ਮੋਦੀ ਨੇ 2014 ਦੇ ਕੰਪੇਨ ਤੋਂ ਪਹਿਲਾਂ ਆਖਿਆ ਸੀਗਾ ਕਿ ਅਸੀਂ ਸੰਸਦ ਜਿਹੜੀ ਪਾਕ ਪਵਿੱਤਰ ਸੰਸਦ ਹੈ ਉਹ ਸਾਫ਼ ਕਰਾਂਗੇ। ਤਾਂ ਸਾਫ਼ ਕੀ ਕਰਨੀ ਸੀ ਇਹਨਾਂ ਨੇ, ਤੇ ਸਗੋਂ ਪਿਛਲਿਆਂ ਦੇ ਨਾਲੋਂ ਵੀ ਗੱਲ ਜਿਹੜੀ ਆ ਉਹ ਟਪਾ ਦਿੱਤੀ। ਹੁਣ 30-35% ਜਿਹੜੇ ਦਾਗੀ ਹੈਗੇ ਆ ਸੰਸਦ ਦੇ ਵਿੱਚ। ਠੀਕ ਕਿਹਾ ਤੁਸੀਂ ਕਿ ਜਦੋਂ ਇਸ ਤਰ੍ਹਾਂ ਦੀ ਪ੍ਰਵਿਰਤੀ ਦੇ ਬੰਦੇ ਤੁਹਾਡੇ ਸਿਸਟਮ ਨੂੰ ਚਲਾਉਣਗੇ ਤਾਂ ਨਿਸ਼ਚਿਤ ਤੌਰ ਤੇ ਇਸ ਤਰ੍ਹਾਂ ਦੇ ਬਹੁਤ ਤੁਹਾਨੂੰ ਘਟਨਾਕ੍ਰਮ ਵੇਖਣੇ ਪੈਣਗੇ, ਜੋ ਅਸੀਂ ਵੇਖ ਵੀ ਰਹੇ ਹਾਂ। ਜੀ, ਅਗਲੇ ਕਾਲਰ ਨੇ ਕਰਮਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕਰਮਜੀਤ ਜੀ। ਜੀ ਇਹਨਾਂ ਨੂੰ ਮੁੜ ਕੇ ਆਉਂਦੇ ਲੱਗਦੇ ਬਿਜ਼ੀ ਹੋ ਗਏ ਨੇ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਅਮਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਇੱਕ ਸਾਦਾ ਜਿਹਾ ਸਵਾਲ ਸੀ, ਥੋੜਾ ਤਫਸੀਲ ਨਾਲ ਸਮਝਾ ਦਿਓ। ਇਹ ਭੁੱਖ ਹੜਤਾਲ ਤੇ ਮਰਨ ਵਰਤ ਵਿੱਚ ਕੀ ਫਰਕ ਹੁੰਦਾ? ਥੋੜੀ ਜਿਹੀ ਵੇਰਵੇ ਨਾਲ ਮੈਨੂੰ ਦੱਸਿਓ ਪਲੀਜ਼। ਭੁੱਖ ਹੜਤਾਲ ਤੇ ਮਰਨ ਵਰਤ, ਇਹ ਵੇਖੋ ਭੁੱਖ ਹੜਤਾਲ ਤੇ ਹੁਣ ਇੱਕ ਦਿਨ ਦੀ ਵੀ ਹੁੰਦੀ ਹੈ, ਇੱਕ ਦਿਨ ਦੀ ਵੀ ਭੁੱਖ ਹੜਤਾਲ ਹੁੰਦੀ ਹੈ। ਤੇ ਜੇ ਮਰਨ ਵਰਤ ਆ, ਮਰਨ ਵਰਤ ਦਾ ਤਾਂ ਫਿਰ ਇਹੀ ਹੁੰਦਾ ਵੀ ਮਰਨ ਤੱਕ ਮੈਂ ਨਹੀਂ ਟਲਣਾ। ਤਾਂ ਭੁੱਖ ਹੜਤਾਲ ਤੇ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਮੇਰੀ ਯਾਰ 1-2 ਦਿਨ ਤੱਕ ਦੀ ਮੇਰੀ ਭੁੱਖ ਹੜਤਾਲ ਹੈ, 2 ਦਿਨ ਮੇਰਾ ਸਿੰਬੋਲਿਕ ਵਿਰੋਧ ਆ, ਚਿੰਨ੍ਹਾਤਮਕ ਮੇਰਾ ਵਿਰੋਧ ਆ ਕਿ ਮੈਂ ਰੋਟੀ ਨਹੀਂ ਖਾਣੀ, ਮੈਂ ਧਰਨੇ ਤੇ ਬੈਠਾ। ਤੇ ਇੱਕ ਬੰਦਾ ਉਹ ਫਿਰ ਤੋਲੀ ਜਾਂਦਾ ਕਿ ਹਾਂ ਯਾਰ ਮੈਂ ਤੇ ਮਰਨ ਤੱਕ ਹੀ ਕੁਛ ਨਹੀਂ ਕਰਨਾ ਜਦ ਤੱਕ ਮੈਂ ਮਰਦਾ ਨਹੀਂ ਹੈ, ਜਾਂ ਮੇਰੀ ਇਹ ਡਿਮਾਂਡ ਨਹੀਂ ਪੂਰੀ ਹੁੰਦੀ। ਤਾਂ ਇਹੀ ਫਰਕ ਹੋ ਸਕਦਾ। ਬਾਕੀ ਜੇ ਤੁਹਾਡੀ ਨੌਲੇਜ ਦੇ ਵਿੱਚ ਕੋਈ ਇਸ ਤੋਂ ਅਲੱਗ ਹੈ ਤਾਂ ਮੈਨੂੰ ਵੀ ਤੁਸੀਂ ਜਾਣਕਾਰੀ ਜ਼ਰੂਰ ਦਿਓ। ਜੀ, ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕੁਮਾਰ ਜੀ। ਸਤਿ ਸ਼੍ਰੀ ਅਕਾਲ ਮਿੰਟੂ ਵੀਰ। ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ ਬਾਈ ਜੀ, ਇੱਕ ਤਾਂ ਬੜਾ ਵਧੀਆ ਲੱਗਦਾ ਜਦੋਂ ਰਾਜਕੁਮਾਰ ਜੀ ਕਹਿੰਦੇ ਨਾ ਮਲੋਟ ਸਟੂਡੀਓ ਤੋਂ, ਕਿਉਂਕਿ ਮੈਂ ਹੈਗਾ ਬੋਰ ਤੋਂ ਜੀ। ਹੁਣ ਤਾਂ 22 ਸਾਲ ਹੋ ਗਏ ਇੱਥੇ 20-22 ਸਾਲ ਹੋ ਗਏ ਇੱਥੇ ਆਇਆ ਨੂੰ, ਪਰ ਬੜਾ ਵਧੀਆ ਲੱਗਦਾ ਜਦੋਂ ਕਹਿੰਦੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓ ਤੋਂ ਜੀ। ਤੇ ਮੇਰਾ ਕੁਐਸਚਨ ਵੀ ਨਾ ਆਪਣੇ ਖਿੱਤੇ ਨਾਲ ਹੀ ਸੰਬੰਧ ਆ। ਤੁਹਾਨੂੰ ਪਤਾ ਪਿੱਛੇ ਜੇ ਬੜਾ ਹਾਈ ਪ੍ਰੋਫਾਈਲ ਮਰਡਰ ਹੋਇਆ ਮੰਨੇ ਦਾ, ਤੇ ਨਾਲ ਦੀ ਨਾਲ ਹੀ ਬਿਸ਼ਨੋਈ ਗਰੁੱਪ ਨੇ ਉਹਦੀ ਮਤਲਬ ਜ਼ਿੰਮੇਵਾਰੀ ਲੈ ਲਈ। ਪਰ ਦੂਜੇ ਪਾਸੇ ਇਹ ਮੰਨੇ ਦਾ ਜਿਹੜਾ ਆਪਣਾ ਦਿਆਲ ਸਿੰਘ ਕੋਲਿਆਂ ਵਾਲੀ ਆ, ਉਹਦੇ ਫਰਜ਼ੰਦ ਦੀਆਂ ਵੀ ਇਹਨਾਂ ਨੇ ਲੱਤਾਂ ਬਾਹਾਂ ਤੋੜੀਆਂ ਸੀ, ਉਹਦੇ ਵੀ ਸੱਟਾਂ ਸੁੱਟਾਂ ਲਾਈਆਂ ਸੀ। ਤੇ ਇਹ ਮਤਲਬ ਬਿਸ਼ਨੋਈ ਤੋਂ ਕਈ ਵਾਰੀ ਤੁਹਾਨੂੰ ਪਤਾ ਪੋਲੀਟੀਕਲ ਬੰਦੇ ਆ ਜਿਹੜੇ ਉਹ ਬੜੇ ਮਤਲਬ ਡਰਾਮੇ ਕਰਦੇ ਨੇ, ਬੜੀਆਂ ਖੇਡਾਂ ਖੇਡਦੇ ਨੇ, ਹੁੰਦੇ ਹੀ ਬਾਜੀਗਰ ਨੇ ਬੇਸਿਕਲੀ। ਤੇ ਵੀ ਇਹ ਸਿਰਫ ਇੱਕ ਜਿਹੜੀ ਜਾਂਚ ਹੈ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਹੀ ਉਹ ਤੋਂ ਜ਼ਿੰਮੇਵਾਰੀ ਦਵਾਈ ਗਈ ਹੈ, ਜਾਂ ਵਾਕਿਆ ਹੀ ਹੈ? ਹੁਣ ਜਿਹੜਾ ਦਿਆਲ ਸਿੰਘ ਕੋਲਿਆਂ ਵਾਲੀ ਆ, ਉਹਦੇ ਪਰਿਵਾਰ ਨੂੰ ਪੁਲਿਸ ਨੇ ਤਫਤੀਸ਼ ਦੇ ਵਿੱਚ ਸ਼ਾਮਲ ਕੀਤਾ ਹੈ ਕਿ ਜਾਂ ਉਹਦਾ ਕੀ ਹੈ? ਮਤਲਬ ਇਵੈਂਚੁਅਲੀ ਤੁਹਾਨੂੰ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਵੀ ਹਾਈ ਪ੍ਰੋਫਾਈਲ ਮਰਡਰ ਸੀ ਮੰਨੇ ਦਾ, ਕਿੱਥੇ ਕੁ ਪਹੁੰਚੀ ਹੈ ਜਾਂਚ ਇਹਦੀ? ਮਿੰਟੂ ਜੀ ਥੈਂਕ ਯੂ ਜੀ। ਦੇਖੋ ਇਸ ਮਾਮਲੇ ਦੀ SIT ਬਣੀ ਹੋਈ ਆ ਤੇ ਪੁਲਿਸ ਵੱਖ-ਵੱਖ ਥਿਊਰੀਆਂ ਤੇ ਕੰਮ ਕਰਦੀ ਪਈ ਆ। ਉਹਦੇ ਵਿੱਚ ਜਿਹੜਾ ਉਹਦਾ ਇੱਕ ਸਾਥੀ ਸੀਗਾ ਨਾਲ, ਜਿਹੜਾ ਜ਼ਖਮੀ ਵੀ ਹੋਇਆ ਸੀ ਇਸ ਘਟਨਾ ਦੇ ਵਿੱਚ, ਸ਼ਾਇਦ ਉਹਦੇ ਤੋਂ ਵੀ ਪੁੱਛਗਿੱਛ ਕਰ ਲੈਣ।
ਦਿਆਲ ਸਿੰਘ ਕੋਲੇ ਵਾਲੇ ਦੇ ਮੁੰਡੇ ਨੂੰ ਆਲਰੇਡੀ ਉਹ ਫਰੇਮ ਦੇ ਵਿੱਚ ਰੱਖ ਕੇ ਚੱਲ ਰਹੇ ਨੇ। ਤੇ ਉਹਨੇ ਬਿਆਨ ਵੀ ਦਿੱਤਾ ਸੀ, ਉਹ ਕਹਿੰਦਾ ਸੀ ਕਿ ਮੈਂ ਤੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ, ਮੈਂ ਆਪਣੇ ਘਰ ਹਾਂ ਤੇ ਮੈਂ ਇਸ ਤਰ੍ਹਾਂ ਦੀ ਗੱਲ ਸੁਪਨੇ 'ਚ ਵੀ ਨਹੀਂ ਸੋਚ ਸਕਦਾ, ਕਿਉਂਕਿ ਦੋਵੇਂ ਪਰਿਵਾਰ ਪਹਿਲਾਂ ਬਹੁਤ ਨਜ਼ਦੀਕੀ ਸੀਗੇ, ਤੁਹਾਨੂੰ ਪਤਾ ਹੀ ਹੋਣਾ। ਦੋਵੇਂ ਪਰਿਵਾਰ ਇੱਕ ਹੀ ਸੀਗੇ ਪਹਿਲਾਂ, ਕਿਉਂਕਿ ਅਕਾਲੀ ਪਰਿਵਾਰ ਦੇ ਵਿੱਚ ਹੀ ਸੀਗੇ। ਤਾਂ ਬਾਅਦ ਦੇ ਵਿੱਚ ਚਲੋ ਇਹਨਾਂ ਦੇ ਵੱਖਰੇਵੇਂ ਪੈਦਾ ਹੋਇਆ। ਤੇ ਜਿਹੜੀ ਹੁਣ ਮੈਂ ਇੱਕ ਗੱਲ ਸੁਣਦਾ ਪਿਆ ਸੀਗਾ ਕਿ ਜਿਹੜੀ ਪੋਸਟ ਪਈ ਆ, ਜਿਹੜਾ ਗਰੁੱਪ ਆ, ਉਹਨਾਂ ਦੇ ਕੁਝ ਬੰਦੇ ਆ ਜਿਹੜੇ ਉਹ ਕਹਿੰਦੇ ਆ ਕਿ ਨਹੀਂ ਅਸੀਂ ਇਹ ਕੰਮ ਨਹੀਂ ਕੀਤਾ। ਹੁਣ ਜਾਨੀ ਇੱਕ ਬੁਝਾਰਤ ਜੀ ਆ ਕਿ ਤਫਤੀਸ਼ ਚੱਲੀ ਜਾਂਦੀ ਆ, ਕਿਉਂਕਿ ਉਹ ਇਸ ਟਾਈਮ ਕਾਂਗਰਸ ਦੇ ਵਿੱਚ ਸਨ, ਪਹਿਲਾਂ ਅਕਾਲੀ ਸੀਗੇ। ਕਾਂਗਰਸੀ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਇਸ ਪਰਿਵਾਰ ਦੇ ਬਹੁਤ ਨੇੜੇ ਆ, ਮੰਨੇ ਦੇ ਪਰਿਵਾਰ ਦੇ, ਮੰਨੇ ਦੇ ਖੁਦ ਦੇ ਵੀ ਕਾਫੀ ਸੰਪਰਕ ਸੀਗੇ ਲੀਡਰਾਂ ਦੇ ਨਾਲ। ਤਾਂ ਇਹ ਜਾਂਚ ਪੜਤਾਲ ਚੱਲ ਰਹੀ ਆ, ਥਿਊਰੀਆਂ ਬਹੁਤ ਨੇ, ਕਿਉਂਕਿ ਜਿਸ ਦਿਨ ਇਹ ਘਟਨਾ ਵਾਪਰੀ ਆ, ਜਿਸ ਜਿਮ ਦੇ ਵਿੱਚ ਇਹ ਘਟਨਾ ਵਾਪਰੀ ਆ, ਦੱਸਦੇ ਕਿ ਉਹ ਸਵੇਰੇ ਉੱਥੇ ਜਿਹੜੇ ਹੈਗੇ ਸੀਗੇ ਅੰਜਾਮ ਦੇਣ ਵਾਲੇ, ਉਹ ਹਮਲਾਵਰ ਉੱਥੇ ਆਏ ਵੀ ਆ, ਚੰਗੀ ਤਰ੍ਹਾਂ ਰੇਕੀ ਕਰਕੇ ਗਏ ਆ, ਉਹਨਾਂ ਦੀ CCTV ਫੁਟੇਜ ਵੀ ਆ ਗਈ ਆ। ਸੋ ਦੂਰ ਨਹੀਂ ਹੈ ਮਾਮਲਾ, ਪੁਲਿਸ ਤੋਂ ਕੋਈ ਬਹੁਤਾ ਦੂਰ ਨਹੀਂ ਹੈ, ਪਰ ਕਿਸ ਥਿਊਰੀ ਤੇ ਜਾ ਕੇ ਉਹਨਾਂ ਦੀ ਸੂਈ ਆਖਰੀ ਅਟਕਦੀ ਆ, ਉਹਦੇ ਲਈ ਇੰਤਜ਼ਾਰ ਕਰਨਾ ਪਊਗਾ। ਸਿਆਸੀ ਦੁਸ਼ਮਣੀ ਦਾ ਉਹਨਾਂ ਨੇ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਸੀ ਪਰਿਵਾਰ ਵਾਲਿਆਂ ਨੇ ਕਿ ਸਿਆਸੀ ਦੁਸ਼ਮਣੀ ਆ ਸਾਡੀ, ਤਾਂ ਉਹਨੂੰ ਵੀ ਉਹ ਚੌਕਟੇ 'ਚ ਰੱਖ ਕੇ ਹੀ ਤੁਰ ਰਹੇ ਆ SIT ਵਾਲੇ। ਜੀ ਜੀ ਜੀ। ਅਗਲੇ ਕਾਲਰ ਨੇ ਸ਼ਿੰਗਾਰਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰਾ ਸਵਾਲ ਹੈ ਛੋਟਾ ਜਿਹਾ ਹੀ ਹੈ ਕਿ ਵੜਿੰਗ ਸਾਹਿਬ ਨੇ ਕਿਹਾ ਕਿ ਜਿਹੜੇ ਕੈਬਨਿਟ ਮੰਤਰੀਆਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈਗੀ, ਠੀਕ ਨਹੀਂ ਹੈਗੀ, ਉਹਨਾਂ ਦੇ ਜਿਹੜੇ ਉਹ ਬਦਲੀ ਕਰ ਦੇਣੇ ਚਾਹੀਦੇ ਆ। ਤੇ ਆਪਣੇ ਮੁੱਖ ਮੰਤਰੀ ਸਾਹਿਬ ਬਾਰੇ ਤੁਹਾਡੇ ਕੀ ਖਿਆਲ ਹੈ ਕਿ ਇਹਨਾਂ ਦੀ ਕਾਰਗੁਜ਼ਾਰੀ, ਮੇਰੇ ਹਿਸਾਬ ਨਾਲ ਤਾਂ ਇਹਨਾਂ ਦੀ ਕਾਰਗੁਜ਼ਾਰੀ ਇਸ ਟੈਨਿਓਰ ਦੀ ਬਹੁਤ ਮਾੜੀ ਰਹੀ ਆ, ਕੀ ਖਿਆਲ ਹੈ ਤੁਹਾਡਾ? ਜੀ, ਇਹਨਾਂ ਨੂੰ ਬਦਲੀ ਕਰ ਦੇਣਾ ਚਾਹੀਦਾ। ਕਾਰਗੁਜ਼ਾਰੀ ਕਦੀ ਮੇਰੀ ਨਜ਼ਰ 'ਚ ਤਾਂ ਕਾਰ ਉਜਾੜੀ ਹੈ ਯਾਰ, ਆਪਾਂ ਕੰਮ ਕਹਿੰਦੇ ਤਾਂ ਕੰਮ ਉਜਾੜੀ ਆ। ਕਿਉਂਕਿ ਦੇਖੋ, ਜਿਸ ਮੁੱਖ ਮੰਤਰੀ ਦੇ ਕੋਲ, ਮੈਂ ਹੋਰ ਕੋਈ ਪੈਮਾਨਾ ਨਹੀਂ ਰੱਖਦਾ, ਜਿਸ ਮੁੱਖ ਮੰਤਰੀ ਦੇ ਕੋਲ ਇਹ ਕੰਮ ਨਹੀਂ ਹੁੰਦਾ, ਇਕਨੋਮੀ 3 ਸਾਲਾਂ ਦੇ ਵਿੱਚ ਪੈਰਾਂ ਸਿਰ ਨਹੀਂ ਖੜਦੀ, ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਕੋਈ ਦੂਰ ਅੰਦੇਸ਼ਤਾ ਨਹੀਂ ਹੈ, ਕੋਈ ਵਧੀਆ ਪਾਲਿਸੀ ਨਹੀਂ ਹੈ। ਇੱਥੋਂ ਹੀ ਪਤਾ ਲੱਗ ਜਾਂਦਾ, ਉਹਨੇ ਹੁੰਦੇ ਆ ਨਾ ਕਿ ਘਰ ਦੇ ਭਾਗ ਡਿਉੜੀਆਂ ਦਿਸ ਪੈਂਦੇ ਆ, ਤਾਂ ਉਹ ਦਿਸ ਪਏ। ਫਿਰ ਦੂਜੀ ਗੱਲ ਇਹ ਆ ਕਿ ਵੇਖੋ, ਕਲਿਆਣਕਾਰੀ ਯੋਜਨਾਵਾਂ ਦਮ ਤੋੜ ਗਈਆਂ। ਬਾਦਲਾਂ ਦੇ ਰਾਜ ਦੇ ਵਿੱਚ ਚਲੋ ਠੀਕ ਸੀਗਾ ਕਿ ਕੁਛ ਮਾਮਲਿਆਂ ਦੇ ਵਿੱਚ ਇੱਧਰ ਉੱਧਰ ਹੁੰਦੇ ਸੀਗੇ, ਕੁਛ ਮਾਮਲਿਆਂ ਦੇ ਵਿੱਚ ਉਹਨਾਂ 'ਚ ਵੀ ਸਭ ਕੁਛ ਇਹ ਸੀਗਾ, ਪਰ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਯਕਦਮ ਹੀ ਸਾਰੀਆਂ ਕਲਿਆਣਕਾਰੀ ਸਕੀਮਾਂ ਜਿਹੜੀਆਂ ਜਨਤਾ ਦੀਆਂ ਉਹ ਬੰਦ ਹੋ ਜਾਣ, ਤਨਖਾਹਾਂ ਤੱਕ ਨਾ ਦਿੱਤੀਆਂ ਜਾਣ। ਤਾਂ ਮੇਰੀ ਨਜ਼ਰ ਦੇ ਵਿੱਚ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇੱਕ ਤਾਂ ਪੈਮਾਨਾ ਮੁੱਖ ਮੰਤਰੀ ਦੀ ਕਾਰਕਰਦਗੀ ਦਾ ਵੀ ਹੋਣਾ ਚਾਹੀਦਾ, ਔਰ ਦੂਜਾ ਮੇਰੀ ਨਜ਼ਰ ਦੇ ਵਿੱਚ ਜੇ ਕਹੋਗੇ ਤਾਂ ਮੈਂ ਇਹ ਫੇਲ ਚੀਫ ਮਿਨਿਸਟਰ ਕਹੂੰਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਜੀ, ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਮਿੰਟੂ ਜੀ, ਮੇਰਾ ਇੱਕ ਕੁਐਸਚਨ ਨੀਗਾ, ਮੇਰਾ ਮਤਲਬ ਕੁਐਸਚਨ ਹੀ ਆ ਜਿੱਦਾਂ ਹੁਣ ਆਪਣਾ ਮੁਹੰਮਦ ਸਦੀਕ ਆ, ਜਿਸ ਬੰਦੇ ਨੂੰ ਆਪਣੇ ਮੁਲਕ ਦੀ ਭਾਸ਼ਾ ਹੀ ਨਹੀਂ ਆਉਂਦੀ, ਉਹਨੂੰ ਤੁਸੀਂ MP ਬਣਾ ਕੇ ਦਿੱਲੀ 'ਚ ਭੇਜਿਆ ਹਨਾ, ਪਾਰਲੀਮੈਂਟ ਵਿੱਚ। ਮੁਲਕ ਦੀ ਕਿਹੜੀ ਭਾਸ਼ਾ ਹੈ? ਮੁਲਕ ਦੀ ਕਿਹੜੀ? ਹਿੰਦੀ ਭਾਸ਼ਾ। ਕਿਹੜੀ ਹਿੰਦੀ ਭਾਸ਼ਾ? ਤੁਹਾਨੂੰ ਤੇ ਵੀ ਨਹੀਂ ਪਤਾ। ਮੇਰੀ ਗੱਲ ਤਾਂ ਸੁਣੋ, ਜਿਹੜੀ ਹਿੰਦੀ ਭਾਸ਼ਾ, ਜਿਹਨੂੰ ਹਿੰਦੀ ਨਹੀਂ ਬੋਲਣੀ ਆਉਂਦੀ, ਜਿਹੜਾ ਪਾਰਲੀਮੈਂਟ ਵਿੱਚ ਕੋਈ ਕੁਐਸਚਨ ਨਹੀਂ ਕਰ ਸਕਦਾ, ਉਸ ਬੰਦੇ ਤੋਂ MP ਬਣਾ ਕੇ ਭੇਜਦੇ ਆ। ਉਸ ਸ਼ਹਿਰ ਨੂੰ, ਉਸ ਸਿਟੀ ਨੂੰ ਕੀ ਕਰ ਸਕਦੇ ਤੁਸੀਂ? ਨਹੀਂ, ਇਹ ਦੇਖੋ, ਉਹ ਇੱਕ ਵੱਖਰੀ ਗੱਲ ਆ, ਉੱਥੇ ਬਹੁਤ ਸਾਰੇ ਮੇਰਾ ਕੁਐਸਚਨ ਇਹ ਆ, ਮਤਲਬ ਕਹਿੰਦਾ ਜਿਹਨੂੰ ਭਾਸ਼ਾ ਹਿੰਦੀ ਦਾ ਹੋਣੀ ਚਾਹੀਦੀ, ਇੰਗਲਿਸ਼ ਨਹੀਂ ਆਉਂਦੀ, ਹਿੰਦੀ ਨਹੀਂ ਆਉਂਦੀ, ਪੰਜਾਬੀ ਤੈਨੂੰ ਆਉਂਦੀ ਆ, ਪਰ ਜਿਹੜੇ ਜਿੱਥੇ ਜਾ ਕੇ ਮੱਥਾ ਵਰਨਾ ਉਹਦਾ ਹੋਣੀ ਚਾਹੀਦੀ ਕਿ ਨਹੀਂ? ਅੱਛਾ, ਇਹ ਵੈਸੇ ਮੇਰੀ ਗੱਲ ਸੁਣੋ ਸਰਦਾਰ ਸਾਹਿਬ, ਦੱਖਣ ਦੇ ਜਿੰਨੇ ਵੀ MP ਆਉਂਦੇ ਆ ਨਾ, ਜਿੰਨੇ ਆਉਂਦੇ ਆ, ਵੱਡੀਆਂ ਡਿਗਰੀਆਂ ਵਾਲੇ ਆਉਂਦੇ ਆ, ਪਰ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ। ਇਹ ਜ਼ਰੂਰੀ ਨਹੀਂ ਹੈ ਕਿ ਹਿੰਦੀ ਵਾਲਾ ਹੀ ਐਕਸਪਰਟੀ ਰੱਖਦਾ, ਹਿੰਦੀ ਵਾਲਾ ਹੀ ਮੁਹਾਰਤ ਰੱਖਦਾ। ਹਿੰਦੀ ਕੋਈ ਜਾਂ ਅੰਗਰੇਜ਼ੀ ਕੋਈ ਕਿਸੇ ਦੀ ਅਕਲ ਦਾ ਕੋਈ ਉਹ ਪੱਕਾ ਪ੍ਰਮਾਣ ਪੱਤਰ ਨਹੀਂ ਹੈ ਕਿ ਬੜਾ ਅਕਲਮੰਦ ਹੈ। ਜਿਹੜਾ ਸੰਸਦ ਦਾ ਕੰਮਕਾਰ ਹੁੰਦਾ ਨਾ ਸਰ, ਉਹ ਉੱਥੇ ਤੁਸੀਂ ਜਿਸ ਮਰਜ਼ੀ ਭਾਸ਼ਾ 'ਚ ਬੋਲੋ, ਉਹ ਲੱਥਾ ਹੋ ਜਾਂਦਾ, ਉਹਦਾ ਜਿਹੜਾ ਰਿਕਾਰਡ ਚੜ੍ਹਨਾ ਹੈ ਨਾ, ਚਾਹੇ ਤੁਸੀਂ ਪੰਜਾਬੀ ਬੋਲੋ, ਮਲਿਆਲਮ ਬੋਲੋ, ਡਜ਼ਨਟ ਮੈਟਰ, ਤੁਹਾਡੀ ਗੱਲ ਜਿਹੜੀ ਆ ਉਹ ਜਾਣੀ ਹੈ, ਸੰਸਦ ਦੇ ਰਿਕਾਰਡ ਤੇ ਉਹ ਆਉਣੀ ਆ। ਸੋ ਸਾਨੂੰ ਤੇ ਮਾਣ ਕਰਨਾ ਚਾਹੀਦਾ ਜੇ ਕੋਈ ਪੰਜਾਬੀ ਬੋਲਦਾ। ਭਗਵੰਤ ਮਾਨ ਬੋਲਿਆ ਪੰਜਾਬੀ 'ਚ, ਉੱਥੇ ਪੰਜਾਬੀ ਦੀ ਗੱਲ ਕੀਤੀ ਆ।
ਸੋ ਮੈਂ ਕਹੂੰ ਸਾਨੂੰ ਤੇ ਮਾਣ ਹੋਣਾ ਚਾਹੀਦਾ ਕਿ ਸਾਡੀ ਭਾਸ਼ਾ ਦੀ ਉੱਥੇ ਜਾ ਕੇ ਸਾਡੀ ਗੱਲ ਸਾਡੀ ਭਾਸ਼ਾ 'ਚ ਕਰਦਾ। ਔਰ ਦੇਖੋ ਸਦੀਕ ਦੀ ਇੱਥੇ ਦੀ ਜਿਹੜੀ ਲੋਕਲ ਪੋਲਿਟਿਕਸ ਜੀ ਇਹਨੂੰ ਛੱਡ ਦਿਓ, ਜੋ ਅਸੈਂਬਲੀ ਦੇ ਵਿੱਚ ਠੀਕ ਆ ਪਹਿਲੀ ਦਫਾ ਗਿਆ ਤੇ ਥੋੜਾ ਉਹਦਾ ਗਿਰ ਫਸ ਗਿਆ ਸੀਗਾ, ਆ ਹੁਣ ਬੋਲਿਆ ਮੋਗੇ ਵਾਲੀ ਰੇਲਵੇ ਲਾਈਨ ਤੇ ਉਹਨੇ ਕਿੰਨਾ ਵਧੀਆ ਭਾਸ਼ਣ ਕੀਤਾ ਉੱਥੇ, ਦੇਖੋ ਫੁਟੇਜ ਕੱਢ ਕੇ। ਸੋ ਠੀਕ ਆ, ਕਈ ਵਾਰ ਬੰਦਾ ਜਿਹੜਾ ਉਹ ਘਬਰਾ ਵੀ ਜਾਂਦਾ, ਇਸ ਤਰ੍ਹਾਂ ਦਾ ਇੱਕ ਮੰਚ ਆ ਉੱਥੇ। ਮੈਂ ਭਗਵੰਤ ਮਾਨ ਹੋਰਾਂ ਦੇ ਨਾਲ ਨਿੱਜੀ ਤੌਰ ਤੇ ਇੱਕ ਵਾਰੀ ਗੱਲਬਾਤ ਕਰਦਾ ਪਿਆ ਸੀਗਾ, ਉਹਨਾਂ ਨੇ ਮੈਨੂੰ ਗੱਲ ਦੱਸੀ, ਉਹ ਕਹਿੰਦੇ ਯਾਰ ਮਿੰਟੂ ਜਦੋਂ ਉੱਥੇ ਜਾਂਦਾ ਹੈ ਨਾ ਬੰਦਾ, ਪਹਿਲਾਂ ਉਹਨੂੰ ਤੇ ਉੱਥੇ ਬੋਲਣ ਹੀ ਨਹੀਂ ਦਿੰਦੇ, ਇੰਨਾ ਰੌਲਾ ਪਾਉਂਦੇ ਆ, ਇੰਨਾ ਉਹ ਲੀੜੇ ਖਿੱਚਦੇ ਆ ਨਾ ਕਿ ਆਮ ਬੰਦਾ ਕਹਿੰਦਾ ਮੈਂ ਤੇ ਅੜ ਉੱਡ ਕੇ ਕਹਿੰਦਾ ਮੈਨੂੰ ਤੇ ਪਹਿਲਾਂ ਹੀ ਜਾਂਚ ਸੀਗੀ, ਸਟੇਜ ਤੇ ਐ ਧੱਕੇ ਧੁੱਕੇ ਨਾਲ ਮੈਂ ਚੜ ਜਾਂਦਾ ਸੀਗਾ ਵੀ ਮੈਂ ਤਾਂ ਇਹਨਾਂ ਦੇ ਫੜਦੇ ਫੜਾਉਂਦੇ ਆਪਦੀ ਗੱਲ ਕਹਿ ਕੇ ਤੇ ਬਹਿ ਜਾਂਦਾ ਸੀਗਾ। ਤਾਂ ਕਹਿਣ ਦਾ ਮਤਲਬ ਕਿ ਕਈ ਵਾਰ ਉਹ ਮਾਹੌਲ ਹੈ ਜਿਹੜਾ ਉਹ ਵੀ ਤੁਹਾਡੇ ਅਨੁਕੂਲ ਨਹੀਂ ਬੈਠਦਾ ਜਦੋਂ ਤੁਸੀਂ ਉੱਥੇ ਨਹੀਂ ਗਏ ਹੁੰਦੇ ਵੱਡੇ ਮੰਚ ਤੇ, ਤਾਂ ਤੁਹਾਡੇ ਕੋਲ ਕੋਈ ਵੱਡਾ ਸਿਆਸੀ ਤਜਰਬਾ ਨਹੀਂ ਹੁੰਦਾ। ਪਰ ਭਾਸ਼ਾ ਨੂੰ ਪੈਮਾਨਾ ਬਣਾਉਣਾ, ਮੇਰੀ ਕਿਸੇ ਭਾਸ਼ਾ ਨਾਲ ਕੋਈ ਵਿਤਕਰੇਬਾਜ਼ੀ ਨਹੀਂ ਹੈ। ਹਿੰਦੀ ਮੈਂ ਆ ਬੋਲ ਕੇ ਹਟਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਵੀ, ਹਿੰਦੀ ਮੈਂ ਪੜ੍ਹੀ ਵੀ ਹੈ 10ਵੀਂ ਤੱਕ। ਤਾਂ ਕਹਿਣ ਦਾ ਮਤਲਬ ਹੈ ਮੇਰੀ ਕਿਸੇ ਭਾਸ਼ਾ ਨਾਲ ਵਿਤਕਰੇਬਾਜ਼ੀ ਨਹੀਂ, ਪਰ ਭਾਸ਼ਾ ਇੱਕ ਪ੍ਰਮਾਣ ਪੱਤਰ ਬਣਾ ਲਈਏ ਆਪਾਂ ਅਕਲ ਦਾ, ਇਹ ਵੀ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਬਿਲਕੁਲ। ਹੁਣ ਤੁਸੀਂ ਜਿਹੜੇ ਬਾਹਰ ਬੈਠੇ ਇਹੀ ਸੋਚੀ ਜਾਂਦੇ ਆ ਵੀ ਉਸ ਮੁਲਕ ਦੀ ਭਾਸ਼ਾ ਹੀ ਹਿੰਦੀ ਆ, ਫਿਰ ਇੱਥੇ ਤਾਂ ਫਿਰ ਉਹ ਉਸੇ ਚੀਜ਼ ਦਾ ਤੇ ਉਹ ਫਾਇਦਾ ਚੱਕਦੇ ਆ ਜਿਹੜਾ ਇਸ ਟਾਈਮ ਹਿੰਦੀ ਹਿੰਦੁਸਤਾਨ ਦਾ ਜਿਹੜਾ ਰੌਲਾ ਉਹਨਾਂ ਨੇ ਪਾਇਆ ਹੋਇਆ ਆ, ਅਜਿਹੇ ਲੋਕਾਂ ਕਰਕੇ ਹੀ ਆ ਵੀ ਕਹਿੰਦੇ ਵੀ ਨਹੀਂ ਜੀ ਨਹੀਂ, ਇਹ ਤਾਂ ਵਾਕਿਆ ਜਿਹੜੀ ਸੱਚੀ ਗੱਲ ਆ। ਕੋਈ ਜਿਹੜਾ ਮੈਂ 3 ਸਾਲ ਜਿਹੜੇ ਆ ਕਰਨਾਟਕਾ ਦੇ ਵਿੱਚ ਰਿਹਾ, ਉੱਥੇ ਕੋਈ ਮੈਨੂੰ ਹਿੰਦੀ ਬੋਲਦਾ ਨਹੀਂ ਸੀ, ਜਿਹੜੇ ਵੀ ਉੱਥੇ ਲੋਕਲ ਲੋਕ ਆ ਕੋਈ ਨਹੀਂ ਸੀ ਬੋਲਦੇ, ਹਿੰਦੀ ਨਹੀਂ ਬੋਲਦੇ। ਤਮਿਲਨਾਡੂ ਦੇ ਵਿੱਚ 1-2 ਵਾਰੀ ਗਿਆ, ਉੱਥੇ ਜਿਹੜਾ ਉਹ ਕੋਈ ਨਹੀਂ ਸੀ ਜਿਹੜਾ ਉੱਧਰ ਜਿਹੜਾ ਹਿੰਦੀ ਬੋਲਦੇ। ਕੇਰਲਾ ਦੇ ਵਿੱਚ ਜਿਹੜਾ ਜਾ ਕੇ ਆਇਆ ਉੱਥੇ ਵੀ ਕੋਈ ਨਹੀਂ ਸੀ ਹਿੰਦੀ ਬੋਲਦਾ। ਸੋ ਇਹ ਕੋਈ ਜ਼ਰੂਰੀ ਨਹੀਂ ਆ ਵੀ ਕਿਸੇ ਨੂੰ ਜਿਹੜੀ ਭਾਸ਼ਾ ਉੱਥੇ ਦੀ ਜਿਹੜੀ ਆਉਣੀ ਹੋਵੇ ਤਾਂ ਹੀ ਆ। ਜਿੱਦਾਂ ਮਿੰਟੂ ਜੀ ਨੇ ਦੱਸਿਆ ਉਸੇ ਧੱਕਾ ਮੁੱਖੀ ਵੀ ਆ ਤੇ ਜ਼ੋਰ ਵੀ ਬੜਾ ਜਿਹੜਾ ਉਸ ਹਿਸਾਬ ਦੇ ਨਾਲ ਉਹ ਲਾਉਂਦੇ ਆ ਵੀ ਬੋਲ ਨਾ ਸਕੇ। ਹਾਂ, ਉਹਦੀ ਕਾਰਜਕਾਰੀ ਜਿਹੜੀ ਉਹ ਵੱਖਰੀ ਗੱਲ ਆ, ਪਰ ਉਹ ਪੈਮਾਨੇ ਦੇ ਉੱਤੇ ਉਸ ਨੂੰ ਸਿਰਫ ਇੱਕੋ ਹੀ ਇੰਚੀ ਟੇਪ ਦੇ ਨਾਲ ਮੈਜਰ ਕਰਨਾ ਵੀ ਇਹਨੂੰ ਹਿੰਦੀ ਆਉਂਦੀ ਹੈ ਕਿ ਨਹੀਂ ਤਾਂ ਹੀ ਸਿਆਣਾ ਆ, ਉਹ ਜਿਹੜੀ ਕਿਤੇ ਨਾ ਕਿਤੇ ਗਲਤ ਗੱਲ ਹੈਗੀ ਆ। ਤੇ ਮਿੰਟੂ ਜੀ ਇੱਥੇ ਹੀ ਜਿਹੜਾ ਆਪਣਾ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਂ ਵੀ ਸਮਾਪਤ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੇ ਖਬਰਾਂ ਬਾਰੇ ਜਾਣਕਾਰੀ ਦਿੱਤੀ, ਸਰੋਤਿਆਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ, ਬੜੀ ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੰਨਿਕੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,